वाहिगुरू जी का खालसा वाहिगुरू जी की फतेह। अस्सलाम वालेकुम आदाब बर्ज मैं हाँ तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇੱਕ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब। अज 7 सितंबर 2020 23 भादो नानक शाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਪੈਲਫਾਈਵ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਜੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਦਾ ਜੋ ਸਮੁੱਚਾ ਜੋ ਪ੍ਰੋਗਰਾਮ ਅਸੀਂ ਮਨੁੱਖੀ ਹੱਕਾਂ ਦੇ ਜੋ ਰਾਖੇ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਯਾਦ ਨੂੰ ਜੋ ਹੈ ਸਮਰਪਿਤ ਕਰ ਰਹੇ ਹਾਂ ਔਰ ਜਿਨ੍ਹਾਂ ਨੂੰ 6 ਸਤੰਬਰ 1995 ਨੂੰ ਘਰੋਂ ਅਗਵਾ ਕਰਕੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨੇ ਉਹਨਾਂ ਹਜ਼ਾਰਾਂ ਸਿੱਖ ਨੌਜਵਾਨਾਂ ਦੀ ਸ਼ਮਸ਼ਾਨ ਘਾਟਾਂ ਰਾਹੀਂ ਸ਼ਨਾਖਤ ਕੀਤੀ ਜਿਨ੍ਹਾਂ ਨੂੰ ਜ਼ਾਲਿਮ ਪੁਲਿਸ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਕੇ ਅਤੇ ਫਿਰ ਅਣਪਛਾਤੀਆਂ ਲਾਸ਼ਾਂ ਕਹਿ ਕੇ ਸ਼ਮਸ਼ਾਨ ਘਾਟਾਂ ਵਿੱਚ ਸਾੜ ਦਿੱਤਾ ਸੀ। ਬਾਅਦ ਵਿੱਚ ਉਹਨਾਂ ਨੂੰ ਵੀ ਆਪ ਇੱਕ ਅਣਪਛਾਤੀ ਜੋ ਲਾਸ਼ ਹੈ ਉਹ ਬਣਾ ਦਿੱਤਾ ਗਿਆ ਸੀ। ਸੋ ਅਸੀਂ ਖਾਲੜਾ ਸਾਹਿਬ ਦੀ ਕੁਰਬਾਨੀ ਨੂੰ ਸਜਦਾ ਕਰਦੇ ਹਾਂ। ਸੋ ਇਸ ਬਾਰੇ ਵਿਚਾਰ ਚਰਚਾ ਹੋਏਗੀ ਔਰ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਗੱਲਬਾਤ ਹੋਏਗੀ ਕਿ ਕਿਸ ਤਰ੍ਹਾਂ ਭਾਰਤ ਦੀ ਖੁਫੀਆ ਏਜੰਸੀ ਅਤੇ ਰਾਹ ਦੇ ਏਜੰਟਾਂ ਵੱਲੋਂ ਜਰਮਨ ਦੇ ਇੱਕ ਗੁਰੂ ਘਰ ਵਿੱਚ ਘੁਸਪੈਠ ਕਰਨ ਦੇ ਨਾਪਾਕ ਇਰਾਦੇ ਨੂੰ ਜਾਗਰੂਕ ਸਿੰਘਾਂ ਨੇ ਨਾਕਾਮ ਬਣਾ ਦਿੱਤਾ। ਸੋ ਇਸ ਬਾਰੇ ਵਿਚਾਰ ਚਰਚਾ ਹੋਏਗੀ ਔਰ ਨਾਲ ਹੀ ਆਪਾਂ ਜੋ ਡਾਕਟਰ ਸਾਹਿਬ ਦਾ ਜੋ ਵੀਕਐਂਡ ਆ ਉਹ ਪੁੱਛਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਪਹਿਲੇ ਤਾਂ ਆਪਾਂ ਵੀਕਐਂਡ ਦੀ ਗੱਲ ਕਰ ਲਈਏ, ਕੀ ਕਹਿਣਾ ਚਾਹੋਗੇ? ਦੇਖੋ ਬੇਸ਼ੱਕ ਅੱਜ ਅਮਰੀਕਾ ਦੇ ਵਿੱਚ ਲੇਬਰ ਡੇ ਹੈ, ਸਾਰਾ ਸ਼ਹਿਰ ਬੰਦ ਹੈ ਪਰ ਅਸੀਂ ਆਪਣੇ ਦਰਸ਼ਕਾਂ ਦੀ ਖਿੱਚ ਦੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ। ਸੋ ਅਸੀਂ ਤੁਹਾਡੇ ਰੂਬਰੂ ਹੈ ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਸਾਰੇ ਹੀ ਦਿਨ ਜਿਵੇਂ ਤੁਸੀਂ ਵੀਕਐਂਡ ਦੇ ਹਵਾਲੇ ਨਾਲ ਗੱਲ ਕੀਤੀ 6 ਸਤੰਬਰ ਦਾ ਦਿਨ ਜਿਹੜਾ ਕਿ 25ਵੀਂ ਵਰ੍ਹੇਗੰਢ ਔਰ ਇਸ ਨੂੰ ਤੁਸੀਂ ਜਦੋਂ ਸਿਲਵਰ ਜੁਬਲੀ ਗੋਲਡਨ ਜੁਬਲੀ ਡਾਇਮੰਡ ਜੁਬਲੀ ਦੇ ਹਵਾਲੇ ਨਾਲ ਲੋਕ ਆਪਣੀਆਂ ਸ਼ਾਨੋ ਸ਼ੌਕਤ ਦੀਆਂ ਸ਼ਾਦੀਆਂ ਜਾਂ ਦੂਸਰਿਆਂ ਨੂੰ ਯਾਦ ਕਰਦੇ ਨੇ ਤੇ ਜਿਹੜੀਆਂ ਕੌਮਾਂ ਸਟਰਗਲ 'ਚ ਹੁੰਦੀਆਂ ਨੇ ਜਿਹੜੀਆਂ ਕੌਮਾਂ ਆਪਣੀ ਹੋਂਦ ਲਈ ਲੜ ਰਹੀਆਂ ਹੁੰਦੀਆਂ ਉਹਨਾਂ ਦੇ ਕੋਲ ਤਾਂ ਆਪਣੇ ਸ਼ਹੀਦਾਂ ਦੀਆਂ ਹੀ ਸਿਲਵਰ ਜੁਬਲੀਆਂ ਜਾਂ ਦੂਸਰੇ ਦਿਨ ਰਹਿ ਜਾਂਦੇ ਨੇ। ਸੋ ਉਸ ਲਿਹਾਜ਼ ਨਾਲ 6 ਸਤੰਬਰ 1995 ਨੂੰ ਮਨੁੱਖੀ ਹੱਕਾਂ ਦੇ ਰਾਖੇ ਇਸ ਯੋਧੇ ਸਰ ਜਸਵੰਤ ਸਿੰਘ ਖਾਲੜਾ ਨੇ ਜਿਨ੍ਹਾਂ ਨੂੰ ਘਰੋਂ ਚੁੱਕਿਆ ਗਿਆ ਤਸੀਹੇ ਦਿੱਤੇ ਗਏ ਔਰ ਜਿਵੇਂ ਉਸ ਵੇਲੇ ਦਾ SSP ਤਰਨਤਾਰਨ ਦਾ ਜਿਹੜਾ ਬੇਅੰਤੇ ਔਰ ਬੁੱਚੜ KP ਗਿੱਲ ਦੇ ਹੁਕਮਾਂ ਥੱਲੇ ਇਸ ਆਵਾਜ਼ ਨੂੰ ਬੰਦ ਕਰ ਦੇਣਾ ਚਾਹੁੰਦਾ ਸੀ ਉਹਨਾਂ ਨੂੰ ਪਹਿਲਾਂ ਵੀ ਵਾਰਨਿੰਗ ਦਿੱਤੀ ਗਈ ਕਿ ਤੁਸੀਂ ਸ਼ਮਸ਼ਾਨ ਘਾਟਾਂ 'ਚ ਜਾ ਕੇ ਲੱਕੜਾਂ ਦੇ ਜਿਨ੍ਹਾਂ ਨੂੰ ਸੰਸਕਾਰਿਆ ਗਿਆ ਉਹਨਾਂ ਦੀਆਂ ਲੱਕੜਾਂ ਦੇ ਰਿਕਾਰਡ ਤੋਂ ਸ਼ਨਾਖਤ ਕਰ ਰਹੇ ਹੋ ਔਰ ਤੁਸੀਂ ਦਾਅਵਾ ਕਰ ਰਹੇ ਹੋ ਕਿ ਕਿਵੇਂ 25,000 ਸਿੱਖ ਨੌਜਵਾਨ ਇਹਨਾਂ 2 ਵਰ੍ਹਿਆਂ ਦੇ ਵਿੱਚ 1992 ਤੋਂ 1994 ਤੱਕ ਝੂਠੇ ਪੁਲਿਸ ਮੁਕਾਬਲਿਆਂ 'ਚ ਅਣਪਛਾਤੀਆਂ ਲਾਸ਼ਾਂ ਬਣਾਏ ਗਏ ਔਰ ਉਹਨਾਂ ਨੂੰ ਕਿਹਾ ਗਿਆ ਕਿ ਇਸ ਗੱਲ ਨੂੰ ਧਿਆਨ 'ਚ ਰੱਖੋ ਕਿ ਜੇ ਅਸੀਂ 25,000 ਅਣਪਛਾਤੀਆਂ ਲਾਸ਼ਾਂ ਬਣਾ ਸਕਦੇ ਹਾਂ ਚੰਗੇ ਭਲੇ ਨੌਜਵਾਨਾਂ ਨੂੰ ਤੇ 25,000 ਇੱਕ ਵੀ ਹੋ ਸਕਦਾ। ਲੇਕਿਨ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਮੇਰੇ ਗੁਰੂ ਨੇ ਸੱਚ ਹੱਕ ਇਨਸਾਫ ਦੇ ਰਸਤੇ ਤੇ
ਤੁਰਨ ਦੀ ਹਿੰਮਤ ਦਿੱਤੀ ਹੈ ਦਿੱਤੀ ਹੈ। ਤੇ ਜੇ ਇਸ ਰਸਤੇ ਤੇ ਤੁਰਦਿਆਂ ਸ਼ਹਾਦਤ ਮਿਲੇ ਤੇ ਇਸ ਤੋਂ ਵੱਡੇ ਮੇਰੇ ਕੀ ਭਾਗ ਹੋ ਸਕਦੇ ਨੇ। ਜੀ। ਔਰ ਮੈਂ ਉਹਨਾਂ ਦੇ ਨਾਲ ਜਦੋਂ ਟੋਰਾਂਟੋ ਆਏ ਅਣਖੀਲਾ ਪੰਜਾਬ ਟੀਵੀ ਪ੍ਰੋਗਰਾਮ ਦਾ ਰੇਡੀਓ ਟੀਵੀ ਉਹਨਾਂ ਦਾ ਐਨੂਅਲ ਫੰਕਸ਼ਨ ਸੀ ਜੀ। ਔਰ ਇਹ 2-3 ਮਹੀਨੇ ਹੀ ਪਹਿਲਾਂ ਦੀ ਗੱਲ ਹੈ, ਸ਼ਾਇਦ 8 ਹਫ਼ਤੇ ਪਹਿਲਾਂ ਦੀ ਉਹਨਾਂ ਦੀ ਸ਼ਹਾਦਤ ਤੋਂ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਹੋ ਸਕਦਾ ਹੈ ਕਿ ਮੈਨੂੰ ਜਿਹੜਾ ਹੈ ਹੁਣ ਹਾਲਾਂ ਉਹਨਾਂ ਨੂੰ ਕਿਹਾ ਗਿਆ ਕਿ ਭਾਈ ਤੁਹਾਡੇ ਪਿੱਛੇ ਪੈ ਨੇ, ਪੁਲਿਸ ਨੇ ਤੁਹਾਨੂੰ ਛੱਡਣਾ ਨਹੀਂ ਹੈ, ਤੁਸੀਂ ਕੈਨੇਡਾ ਦੀ ਈਵਨ MP ਜਿਹੜੀ ਕਿ ਜਿਹਨੇ ਕਿ ਉਹਨਾਂ ਰਾਹੀਂ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਦੀ ਪ੍ਰੈਜੈਂਟੇਸ਼ਨ ਕਰਾਈ, ਇੰਗਲੈਂਡ 'ਚ ਵੀ ਉਹਨਾਂ ਦੇ ਭਰਾ ਰਹਿੰਦੇ ਸਨ, ਪਰ ਉਹਨਾਂ ਨੇ ਕਿਹਾ ਔਰ ਉਹਨਾਂ ਦੀ ਉਹ ਸਪੀਚ ਵੀ ਜਿਹਦੇ 'ਚ ਕਿ ਮੈਨੂੰ ਵੀ ਉਹਨਾਂ ਦੇ ਨਾਲ ਸਟੇਜ ਸਾਂਝੀ ਕਰਨ ਦਾ ਮੌਕਾ ਮਿਲਿਆ, ਉਹਨਾਂ ਨੇ ਸ਼ਹਾਦਤ ਨੂੰ ਵਡਿਆਇਆ। ਉਹਨਾਂ ਨੇ ਕਿਹਾ ਕਿ ਜੀ ਗੁਰਗੱਦੀ ਤਾਂ ਗੁਰੂ ਗ੍ਰੰਥ ਸਾਹਿਬ ਕੋਲ ਹੈ, ਜਿਹੜੀ ਸਭ ਤੋਂ ਵੱਡੀ ਦਾਤ ਕੋਈ ਗੁਰੂ ਸਾਹਿਬਾਨ ਅੱਗੋਂ ਆਪਣੇ ਪਿਆਰੇ ਨੂੰ ਦਿੰਦੇ ਸੀ, ਤੇ ਜੇ ਸਿੱਖ ਦੇ ਲਈ ਕੋਈ ਹੋਰ ਉਸ ਤੋਂ ਬਾਅਦ ਗੁਰੂ ਦੇ ਪਿਆਰ ਦੇ ਵਿੱਚ ਡੁੱਬੇ ਹੋਣਾ ਜਾਂ ਗੁਰੂ ਦੀ ਪ੍ਰਵਾਨਗੀ ਹੈ ਤਾਂ ਸ਼ਹਾਦਤ ਜਿਹੜੀ ਬਖਸ਼ਿਸ਼ ਹੈ। ਔਰ ਇਵੇਂ ਸੀ ਜਿਵੇਂ ਉਹਨਾਂ ਨੇ ਬਿਲਕੁਲ ਆਪਣੇ ਆਪ ਨੂੰ ਤਿਆਰ ਕਰ ਲਿਆ। ਸੋ ਅਸੀਂ ਸਮਝਦੇ ਹਾਂ ਕਿ ਜਿਉਂ-ਜਿਉਂ ਵਕਤ ਬੀਤ ਰਿਹਾ ਹੈ ਉਹਨਾਂ ਦੀ ਸ਼ਹਾਦਤ ਦਾ ਕਿੱਸਾ ਹੀ ਨਹੀਂ, ਇਹ ਸਾਰੇ ਦੌਰ ਦੇ ਕਾਤਲਾਂ ਦੀ ਕਹਾਣੀ, ਜੇ ਅਸੀਂ ਹੁਣ ਸੁਮੇਧ ਸੈਣੀ ਦੇ ਹਵਾਲੇ ਨਾਲ ਗੱਲ ਕੀਤੀ ਸੀ, ਭਾਵੇਂ ਇਹ ਜਿਹੜਾ ਉਹਨਾਂ ਦੀਆਂ ਏਜੰਸੀਆਂ ਦਾ ਹੀ ਆਪਣਾ ਇੱਕ ਬਿੱਲੀ ਚੂਹੇ ਦੀ ਖੇਡ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਫਰੈਜ਼ਨੋ ਦੇ ਵਿੱਚ ਇੱਕ ਪਾਰਕ ਦਾ ਨਾਂ ਰੱਖਿਆ ਗਿਆ ਹੈ। ਟੋਰਾਂਟੋ ਦੇ ਪ੍ਰੋਮੀਨੈਂਟ ਬਰੈਂਪਟਨ 'ਚ ਜਿੱਥੇ ਸਿੱਖਾਂ ਦੀ ਕਾਫੀ ਆਬਾਦੀ ਹੈ, ਉਹਨਾਂ ਦੇ ਮੇਅਰ ਨੇ ਜਿਹੜਾ ਇਸ ਦਿਨ ਨੂੰ ਸਪੈਸ਼ਲੀ ਰੈਕਗਨਾਈਜ਼ ਕੀਤਾ ਹੈ। ਉਸ ਤੋਂ ਪਹਿਲਾਂ NDP ਪਾਰਟੀ ਕੈਨੇਡਾ ਦੀ ਉਹਨਾਂ ਨੇ ਉਹਨਾਂ ਦੇ ਨਾਂ ਦੇ ਉੱਤੇ ਜਿਹੜਾ ਪੂਰੀ ਰੈਕਗਨੀਸ਼ਨ ਆਪਣੀ ਐਨੂਅਲ ਕਨਵੈਨਸ਼ਨ 'ਚ ਕੀਤੀ ਹੈ। ਔਰ ਇਹ ਵਕਤ ਆਏਗਾ ਕਿ ਈਵਨ ਜਦੋਂ ਯੂਨਾਈਟਿਡ ਨੇਸ਼ਨਸ ਦੇ ਹਵਾਲੇ ਨਾਲ ਜਿਨ੍ਹਾਂ ਦਿਨਾਂ ਨੂੰ ਖਾਸ ਤੌਰ ਤੇ ਮਾਰਕ ਕੀਤਾ ਜਾਂਦਾ ਹੈ, ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਨ ਜਿਹੜਾ ਉਹ ਯੂਨਾਈਟਿਡ ਨੇਸ਼ਨਸ ਲੈਵਲ ਦੇ ਉੱਤੇ ਰੈਕਗਨਾਈਜ਼ ਹੋਏਗਾ। ਸੋ ਅਸੀਂ ਉਹਨਾਂ ਨੂੰ ਆਪਣੀ ਅਕੀਦਤ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਤੁਸੀਂ ਵੀਕਐਂਡ ਦਾ ਪੁੱਛਿਆ, ਐਤਵਾਰ ਨੂੰ ਸਰਦਾਰ ਜਸਵੰਤ ਸਿੰਘ ਖਾਲੜਾ ਤੇ ਹੋਰ ਸ਼ਹੀਦਾਂ ਦੀ ਯਾਦ 'ਚ ਔਰ ਨਾਲ ਦੀ ਨਾਲ ਇੱਕ ਸਾਡੇ ਨੌਜਵਾਨ ਸਿੱਖ ਯੂਥ ਆਫ ਅਮਰੀਕਾ ਦੇ ਬਾਬਾ ਕੁਲਵਿੰਦਰ ਸਿੰਘ ਜਿਹੜੇ ਇਸ COVID-19 ਦੀ ਭੇਟ ਚੜੇ, ਉਹ ਹਮੇਸ਼ਾ ਹੀ ਹਰ ਸਾਡੇ ਪ੍ਰੋਟੈਸਟ ਦੇ ਵੀ ਜਿਹੜੇ ਹਕੂਮਤ ਦੇ ਖਿਲਾਫ ਸੀ ਉਹ ਪੇਸ਼ ਹੁੰਦੇ ਸੀ, ਔਰ ਉਹਨਾਂ ਦੇ ਪਰਿਵਾਰ ਵੱਲੋਂ ਵੀ ਉਹਨਾਂ ਦੀ ਯਾਦ 'ਚ ਇਸੇ ਦਿਨ ਨੂੰ ਹੀ ਜੋੜ ਕੇ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਦੇ ਵਿੱਚ ਵੱਡਾ ਇੱਕ ਫੰਕਸ਼ਨ ਸੀ, ਕਿਉਂਕਿ ਹੁਣ ਜਿਹੜੇ ਸਿਟੀ ਦੇ ਅਜੇ ਵੀ ਕਾਨੂੰਨ ਨੇ ਉਹਨਾਂ ਮੁਤਾਬਕ ਬਿਲਕੁਲ ਡਿਸਟੈਂਸ ਰੱਖ ਕੇ ਹੀ ਦੀਵਾਨ 'ਚ ਬੈਠਣਾ ਹੁੰਦਾ। ਦਰਸ਼ਕ ਦੇਖ ਸਕਦੇ ਨੇ ਕਿ ਕਿਵੇਂ ਹੈ, ਲੇਕਿਨ ਸਾਰਾ ਦਿਨ ਆਵਾਜਾਈ ਬਣੀ ਰਹੀ, ਹਜ਼ਾਰਾਂ ਦੀ ਗਿਣਤੀ 'ਚ ਪਾਰਟਿਸਿਪੇਸ਼ਨ ਰਹੀ। ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਲੰਗਰ ਵੀ ਚੱਲਦਾ ਰਿਹਾ ਔਰ ਸਾਡੀ TV 84 ਦੀ ਟੀਮ ਨੇ ਵੀ ਉਸ ਨੂੰ ਕਵਰ ਕੀਤਾ। ਹਾਲਾਂਕਿ ਸਾਰਾ ਪ੍ਰੋਗਰਾਮ ਲਾਈਵ ਨਹੀਂ ਚੱਲਿਆ ਹੈ, ਲੇਕਿਨ ਅਮਰਵੀਰ ਸਿੰਘ ਹੋਰਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਫੇਸਬੁੱਕ ਦੇ ਉੱਤੇ ਜਿਹੜੀ ਸਾਡੀ ਪ੍ਰੈਜੈਂਟੇਸ਼ਨ ਸੀ 22-23 ਮਿੰਟ ਦੀ ਹੈ ਉਹਨੂੰ ਲਾਈਵ ਚਲਾਇਆ। ਅਸੀਂ YouTube ਦੇ ਉੱਤੇ ਵੀ ਅੱਜ ਇਹ ਅਪਲੋਡ ਹੋ ਜਾਏਗੀ। ਸੋ ਅਸੀਂ ਸਮਝਦੇ ਹਾਂ ਕਿ ਇਹ ਕਹਾਣੀ 25 ਸਾਲ ਤੋਂ ਲਗਾਤਾਰਤਾ ਦੇ ਨਾਲ ਜਿੱਥੇ ਜ਼ਾਲਮ ਦੇ ਨਾਂ ਬਦਲੇ ਨੇ, ਉੱਥੇ ਗੁਰੂ ਕੇ ਲਾਲ ਗੁਰੂ ਕੇ ਸਿੰਘ ਸਿੰਘਣੀਆਂ ਵੀ ਕੁਰਬਾਨੀ ਦੇ ਪਿੜ ਵਿੱਚ ਅੱਗੇ ਤੁਰੇ ਨੇ। ਔਰ ਅਸੀਂ ਸਮਝਦੇ ਹਾਂ ਕਿ ਜਿੱਥੇ ਵੀ ਕਿਸੇ ਬੇਗੁਨਾਹ ਦਾ ਖੂਨ ਡੁੱਲਦਾ ਹੈ ਔਰ ਫਿਰ ਉਸ ਬੇਗੁਨਾਹ ਦੇ ਲਈ ਹਾਂ ਦੀ ਆਵਾਜ਼ ਮਾਰਨ ਵਾਲੇ ਕਿਸੇ ਸ਼ਹੀਦ ਦਾ ਖੂਨ ਡੁੱਲਦਾ ਹੈ ਤੇ ਉਹ ਧਰਤੀ ਬਹੁਤ ਫਰਟੀਲ ਹੁੰਦੀ ਹੈ, ਉਸ ਦੇ ਵਿੱਚ ਫਿਰ ਸਿਰਾਂ ਦੀ ਫਸਲ ਉਗਦੀ ਹੈ ਔਰ ਉਹ ਜ਼ਾਲਮ ਦੀ ਜੜ ਪੁੱਟ ਕੇ ਰੱਖਦੀ ਹੈ। ਔਰ ਇਹੀ ਜਿਹੜਾ ਸਾਡਾ ਰਿਜ਼ੋਲਵ ਅੱਜ ਜਿਵੇਂ ਖਾਲਿਸਤਾਨ ਦੀ ਮੂਵਮੈਂਟ ਦੁਨੀਆ ਭਰ ਦੇ ਵਿੱਚ ਇੱਕ ਪੂਰੇ ਜਲਾਲ ਦੇ ਨਾਲ, ਪੂਰੇ ਜੋਸ਼ੋ ਖਰੋਸ਼ ਦੇ ਨਾਲ, ਔਰ ਜਿਵੇਂ ਭਾਰਤ ਦੀਆਂ ਖੁਫੀਆ ਏਜੰਸੀਆਂ ਨੂੰ, ਭਾਰਤ ਦੀ ਹਕੂਮਤ ਨੂੰ ਵਕਤ ਪਿਆ ਹੋਇਆ, ਉਸ ਦਾ ਜ਼ਿਕਰ ਅਸੀਂ ਕਰਾਂਗੇ ਕਿ ਕਿਵੇਂ ਉਹਨਾਂ ਦਾ ਸਾਰਾ ਹੀ ਰਾਹ ਔਰ ਇੰਟੈਲੀਜੈਂਸ ਬਿਊਰੋ ਔਰ ਉਹਨਾਂ ਦਾ ਜਿਹੜਾ ਨੈਟਵਰਕ ਹੈ ਉਹ ਗੁਰਦੁਆਰਿਆਂ ਦੇ ਵਿੱਚ ਇੰਟਰੂਡ ਕਰਨ ਦੀ, ਇਨਫਿਲਟਰੇਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਔਰ ਕਿਵੇਂ ਜਰਮਨ ਦੇ ਇੱਕ ਗੁਰਦੁਆਰਾ ਸਾਹਿਬ ਟੂਬਿੰਗਨ
ਦੇ ਜਾਗਰੂਕ ਨੌਜਵਾਨਾਂ ਨੇ ਇਸ ਯਤਨ ਨੂੰ ਨਾਕਾਮ ਕੀਤਾ ਔਰ ਇਹ ਵੀ ਮੈਂ ਦੱਸ ਦਿਆਂ ਕਿ ਅੱਜ 9:30 ਤੋਂ 10 ਦੇ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸਿੰਘਣੀ ਸਾਹਿਬਾਂ ਬੀਬੀ ਪਰਮਜੀਤ ਕੌਰ ਖਾਲੜਾ ਉਹਨਾਂ ਦੇ ਨਾਲ ਖਾਸ ਗੱਲਬਾਤ ਅਮਰਵੀਰ ਸਿੰਘ ਕਰਨਗੇ। ਸੋ ਸਾਡੇ ਦਰਸ਼ਕ ਜਿੱਥੇ ਸੱਚੋ ਸੱਚ ਪ੍ਰੋਗਰਾਮ ਨੂੰ ਨਵਾਜ਼ਦੇ ਨੇ ਉੱਥੇ ਮੈਂ ਇਹ ਵੀ ਕਹਾਂਗਾ ਕਿ ਵੀ ਤੁਸੀਂ ਗੁਫ਼ਤਗੂ ਪ੍ਰੋਗਰਾਮ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਕਰੰਟ ਟੌਪਿਕ ਦੇ ਉੱਤੇ ਜਿਹੜੇ ਕੰਸਰਨਡ ਨੇ ਔਰ ਜਿਹੜੇ ਰੈਲੇਵੈਂਟ ਹੋਣ ਉਸ ਦੇ ਉੱਤੇ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ। ਸੋ ਕੁਝ ਗੱਲਾਂ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹੀ ਹਾਂ, ਪਰ ਜਿਹੜਾ ਅਸੀਂ ਗੁਫ਼ਤਗੂ 'ਚ ਵੀ ਨਾਲ ਹੋਏ ਉਹਨੂੰ ਫਿਰ ਅਸੀਂ ਘੱਟ ਕਰਦੇ ਹਾਂ ਕਿਉਂਕਿ ਉਹ ਇੱਕ ਸੈਕੰਡ ਫਾਰਮੈਟ ਹੈ ਜਿਹਦੇ ਥੱਲੇ। ਔਰ ਇਹ ਵੀ ਅਸੀਂ ਗੁਜ਼ਾਰਿਸ਼ ਕਰਾਂਗੇ ਕਿ ਸਾਡਾ TV 84 ਦਾ ਮਕਸਦ ਕੋਈ ਫਾਈਨੈਂਸ਼ੀਅਲ ਗੇਨਸ ਨਹੀਂ ਹੈ, ਕੋਈ ਵਪਾਰਕ ਅਦਾਰਾ ਨਹੀਂ ਹੈ। ਅਸੀਂ ਇੱਕ ਕੌਮ ਦੀ ਸੇਵਾ, ਆਪਣੇ ਖਿੱਤੇ ਦੀ ਸੇਵਾ, ਕੌਮ ਦਾ ਘਰ ਬਣਾਉਣ ਦੀ ਚਾਹਨਾ ਦੇ ਨਾਲ ਤੁਰੇ ਹੋਏ ਹਾਂ। ਸੋ ਉਹਦੇ 'ਚ ਤੁਹਾਡੀ ਜਿਹੜੀ ਮਦਦ ਹੈ ਫਾਈਨੈਂਸ਼ੀਅਲ ਵੀ ਔਰ ਅਦਰਵਾਈਜ਼ ਵੀ, ਜੇ ਤੁਸੀਂ ਸਾਡਾ ਇਹ ਕੋਈ ਯਤਨ ਹੈ ਕਿ ਇਹ ਵੱਧ ਤੋਂ ਵੱਧ ਸਾਡੇ ਵੀਰਾਂ ਭੈਣਾਂ ਤੱਕ ਪਹੁੰਚੇ। ਸੋ ਤੁਸੀਂ ਜਿਹੜੇ ਵੀ ਇਸ ਨੂੰ ਵਾਚ ਕਰਦੇ ਹੋ ਇਸ ਗੱਲ ਨੂੰ ਯਕੀਨੀ ਬਣਾਓ ਵੀ ਘੱਟੋ ਘੱਟ ਤੁਸੀਂ ਆਪਣੇ 5 ਦੋਸਤਾਂ ਦੇ ਨਾਲ, ਸੱਜਣਾ ਦੇ ਨਾਲ, ਬੇਲੀਆਂ ਦੇ ਨਾਲ ਇਸ ਨੂੰ ਸ਼ੇਅਰ ਕਰੋ। ਉਹਨਾਂ ਨੂੰ ਇਹ ਵੀ ਕਹੋ ਭਾਈ ਉਹਨੂੰ ਲਾਈਕ ਕਰਨ, ਉਹ ਅੱਗੋਂ 5 ਨੂੰ ਸ਼ੇਅਰ ਕਰਨ ਕਿਉਂਕਿ ਅਦਰਵਾਈਜ਼ ਤਾਂ ਜੋ ਕੁਝ ਸਟੰਟਬਾਜ਼ੀ ਅੱਜ ਕੱਲ੍ਹ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਔਰ ਜਿਵੇਂ ਹਿੰਦੂ ਤਵੀਆਂ ਦਾ ਔਰ ਕਈ ਜਿਹੜੇ ਜਸਟ ਫਨ ਲਵਿੰਗ ਨੇ ਉਹਨਾਂ ਦਾ ਦੌਰ ਹੈ ਔਰ ਜਿਹੜਾ ਉੱਥੋਂ ਦਾ ਸਾਰਾ ਚੈਨਲ ਜਾਂ ਨੈਟਵਰਕ ਆ ਉੱਥੋਂ ਦਾ ਕੁਝ ਵੀ ਨਹੀਂ ਨਿਕਲਦਾ ਹੈ। ਸੋ ਅਸੀਂ ਤੁਹਾਡੇ ਤੇ ਹੀ ਕਾਊਂਟ ਕਰਦੇ ਹਾਂ ਤਾਂ ਕਿ ਇਹ ਜਿਹੜੀ ਸੱਚ ਦੀ ਆਵਾਜ਼ ਹੈ ਔਰ ਇਹ ਕੱਲੀ ਸਿੱਖਾਂ ਨਾਲ ਸੰਬੰਧਿਤ ਸਾਡੀ ਆਵਾਜ਼ ਨਹੀਂ ਹੁੰਦੀ, ਉਹਦੇ 'ਚ ਅਸੀਂ ਭਾਰਤੀ ਖਿੱਤੇ ਦੇ ਵਿੱਚ ਸਟਰਗਲ ਕਰ ਰਹੇ ਸਾਡੇ ਕਸ਼ਮੀਰੀ ਭੈਣ ਭਰਾ ਨੇ, 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ, ਉਹਨਾਂ ਦੀ ਵੀ ਅਸੀਂ ਆਵਾਜ਼ ਬਣਦੇ ਹਾਂ। ਈਸਾਈਆਂ ਦੇ ਨਾਲ ਵੀ, ਸਾਡੇ ਦਲਿਤ ਵੀਰ ਭੈਣਾਂ ਉਹਨਾਂ ਦੇ ਨਾਲ ਵੀ। ਔਰ ਅਸੀਂ ਸਮਝਦੇ ਹਾਂ ਵੀ ਜਿੱਥੇ ਵੀ ਕੋਈ ਓਪਰੈਸਡ ਹੈ, ਜਿਸ ਦੇ ਉੱਤੇ ਜ਼ੁਲਮ ਹੋ ਰਿਹਾ ਹੈ, ਜ਼ਬਰ ਹੋ ਰਿਹਾ ਹੈ, ਅਸੀਂ ਜੇ ਇਸ ਨੂੰ ਸੱਚੋ ਸੱਚ ਦਾ ਨਾਂ ਦਿੱਤਾ ਹੈ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਹਕੂਮਤੀ ਜ਼ਾਬਰ ਜਾਂ ਜ਼ਾਲਮ ਦਾ ਪਰਸਪੈਕਟਿਵ ਤਾਂ ਉਹਨਾਂ ਦੇ ਕੋਲ ਬਹੁਤ ਸਾਰੇ ਜਿਹੜੇ ਨੇ ਉਹ ਚੈਨਲ ਨੇ ਆਪਣੀ ਗੱਲ ਕਹਿਣ ਦੇ, ਲੇਕਿਨ ਸਾਡੇ ਕੋਲ ਤਾਂ ਅਸੀਂ ਇਸ ਜਿਹੜਾ ਇਸ ਫਾਰਮੈਟ ਰਾਹੀਂ ਕੋਸ਼ਿਸ਼ ਕਰਦੇ ਹਾਂ ਇਸ ਪ੍ਰੋਗਰਾਮ ਰਾਹੀਂ ਜਿੰਨਾ ਵੀ ਅਸੀਂ ਕਵਰ ਕਰ ਸਕੀਏ। ਸੋ ਇਹ ਤੁਸੀਂ ਘੱਟੋ ਘੱਟ ਇੰਨਾ ਜ਼ਰੂਰ ਕਰ ਸਕਦੇ ਹੋ ਜਿੰਨੀ ਵੀ ਤੁਹਾਡੀ ਪਹੁੰਚ ਹੈ ਉਹਦੇ ਮੁਤਾਬਕ ਫਾਈਨੈਂਸ਼ੀਅਲ ਹੈਲਪ ਵੀ। ਔਰ ਇਹ ਸਾਰਾ ਜਿਵੇਂ ਤੁਸੀਂ ਦੱਸਦੇ ਹੋ ਹਮੇਸ਼ਾ ਹੀ ਕਿ ਇਸ ਨੂੰ ਤੁਸੀਂ ਪੇਪਾਲ ਰਾਹੀਂ ਵੀ, ਜਿਹੜਾ ਸਿੰਪਲ ਹੈ ਤਰੀਕਾ, ਨਹੀਂ ਹੈ ਤੇ ਐਡਰੈਸ ਰੋਜ਼ਾਨਾ ਰਿਪੀਟ ਕੀਤਾ ਜਾਂਦਾ ਹੈ, ਤੁਸੀਂ ਚੈੱਕ ਲਿਖ ਸਕਦੇ ਹੋ ਔਰ ਹੋਰ ਵੀ ਜੋ ਤਰੀਕਾ ਤੁਹਾਨੂੰ ਲੱਗੇ ਸਾਡੇ ਤੱਕ ਤੁਸੀਂ ਪਹੁੰਚ ਕਰ ਸਕਦੇ ਹੋ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਇਸ ਤੋਂ ਪਹਿਲਾਂ ਕਿ ਮੈਂ ਭਾਰਤੀ ਏਜੰਸੀਆਂ ਦੀ ਕਿਵੇਂ ਇੱਕ ਕੋਸ਼ਿਸ਼ ਨੂੰ ਸਾਡੇ ਸਿੰਘਾਂ ਨੇ ਨਾਕਾਮ ਬਣਾਇਆ, ਉਹ ਭਾਰਤ ਜਿਹੜਾ ਆਪਣੇ ਆਪ ਨੂੰ ਕਦੇ ਸੁਪਰ ਪਾਵਰ ਦੱਸਦੇ ਆ 2025 ਤੱਕ ਚੀਨ ਨੂੰ ਪਿੱਛੇ ਛੱਡਣ ਔਰ 2050 ਤੱਕ ਅਮਰੀਕਾ ਨੂੰ ਪਿੱਛੇ ਛੱਡਣ ਦੀਆਂ ਡੀਂਗਾਂ ਮਾਰਦਾ ਸੀ, ਉਹ ਤਾਂ ਜ਼ਾਹਰ ਹੈ ਵੀ ਇਕਨੋਮੀ ਉਹਨਾਂ ਦੀ ਆਲਮੋਸਟ 25% ਬਿਲਕੁਲ ਐਵੈਪੋਰੇਟ ਹੋ ਗਈ। ਲੱਖਾਂ ਨਹੀਂ ਕਰੋੜਾਂ ਜੌਬਸ ਗਏ ਨੇ। ਔਰ ਅੱਜ ਹੀ ਮੈਂ ਇੱਕ ਰਿਪੋਰਟ ਦੇਖ ਰਿਹਾ ਸੀ ਕਿ ਦਿੱਲੀ ਦੇ ਨੇੜੇ ਨੋਇਡਾ ਦੇ ਵਿੱਚ 130 ਦੇ ਕਰੀਬ ਲੋਕਾਂ ਨੇ ਖੁਦਕਸ਼ੀ ਕੀਤੀ ਹੈ, ਖਾਣ ਨੂੰ ਨਹੀਂ ਹੈ, ਜੌਬ ਨਹੀਂ ਹੈ। ਔਰ ਇਸ ਵੇਲੇ ਭਾਰਤ ਦੀ ਇੱਕ ਚਾਹਨਾ ਜ਼ਰੂਰ ਪੂਰੀ ਹੋ ਗਈ ਕਿਉਂਕਿ ਉਹ ਅਮਰੀਕਾ ਤੋਂ ਬਾਅਦ ਨੰਬਰ 2 ਬਣਨਾ ਚਾਹੁੰਦੇ ਸੀ। ਸੋ ਹੁਣ ਕੋਵਿਡ-19 ਦੇ ਕੇਸਿਸ ਜਿਹੜੇ ਨੇ ਭਾਰਤ ਅਮਰੀਕਾ ਤੋਂ ਬਾਅਦ ਨੰਬਰ 2 ਤੇ ਆ ਗਿਆ ਹੈ। ਇਸ ਵੇਲੇ ਭਾਰਤ ਦੇ ਵਿੱਚ 42 ਲੱਖ ਕੇਸ ਨੇ ਔਰ 80 ਤੋਂ 90 ਹਜ਼ਾਰ ਕੇਸ ਰੋਜ਼ਾਨਾ ਆ ਰਹੇ ਨੇ। ਪਿਛਲੇ ਕੱਲ ਵੀ ਜਿਹੜਾ 82 ਹਜ਼ਾਰ ਦੇ ਕਰੀਬ ਸੀ ਔਰ ਪਿਛਲੇ 6 ਦਿਨਾਂ ਤੋਂ ਰੋਜ਼ਾਨਾ 1000 ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਨੇ। ਔਰ ਇਸ ਵੇਲੇ ਬਿਲਕੁਲ ਐਪੀ ਸੈਂਟਰ ਤੋਂ ਵੀ ਅਗਲਾ ਸੈਂਟਰ ਉਹ ਬਣ ਗਿਆ ਔਰ ਜਿਸ ਤੇਜ਼ੀ ਦੇ ਨਾਲ ਇਹ ਸਪਰੈਡ ਹੈ, ਜੇ ਤੁਸੀਂ 80-90 ਹਜ਼ਾਰ ਕੇਸ ਰੋਜ਼ ਦੇ ਹੋ ਦੇਖਦੇ ਹੋ ਤਾਂ ਫਿਰ ਅੰਦਾਜ਼ਾ ਲਾਓ। ਲੇਕਿਨ ਉੱਥੇ ਤੁਹਾਨੂੰ ਜੇ ਤੁਸੀਂ ਉਹਨਾਂ ਦਾ ਸੋ ਕਾਲਡ ਮੇਨ ਸਟ੍ਰੀਮ ਵੀ ਦੇਖੋਗੇ, ਉਹ ਰੀਆ ਚੱਕਰਵਰਤੀ, ਸੁਸ਼ਾਂਤ ਰਾਜਪੂਤ, ਕੀ ਹੋ ਗਿਆ, ਉਹਨੂੰ ਵਾਈਸ ਸਿਕਿਉਰਿਟੀ ਦੇ ਦਿੱਤੀ,
ਮਨਾਲੀ ਦੇ ਉਹਦੇ ਹਿਮਾਚਲ 'ਚ ਉਹਦੇ ਘਰ ਦੇ ਵਿੱਚ ਵੀ ਉਹਨੂੰ ਸਿਕਿਉਰਿਟੀ ਦੇ ਦਿੱਤੀ। ਉਹਨੇ ਬੰਬੇ ਜਾਣਾ ਹੈ, ਮੁੰਬਈ, ਉਹ ਚੈਲੰਜ ਹੋ ਰਿਹਾ ਹੈ। ਉਹ ਅਮਿਤ ਸ਼ਾਹ ਦਾ ਥੈਂਕ ਯੂ ਕਰ ਰਹੀ ਹੈ ਕਿ ਵਾਈ ਸਿਕਿਉਰਿਟੀ ਦੇ ਦਿੱਤੀ। ਸੋ ਸਾਰਾ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਜੀ। ਰੀਆ ਚੱਕਰਵਰਤੀ ਨੇ ਹੁਣ ਉਹਦੀ ਭੈਣ ਦੇ ਖਿਲਾਫ FIR ਕਰਤੀ, ਉਹਨੇ ਸੂਈ ਵੀ ਹੈ। ਸੋ ਇਹ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਤਾਂ ਐਵੇਂ ਇੱਕ ਕਹਾਣੀਆਂ 'ਚ ਹੀ ਪੜ੍ਹਿਆ ਸੁਣਿਆ ਸੀ ਕਿ ਵੀ ਨੀਰੋ ਜਿਹੜਾ ਉਹ ਬੰਸਰੀ ਵਜਾ ਰਿਹਾ ਸੀ ਕਿ ਨਹੀਂ, ਕਿ ਬੰਦਾ ਰੋਮ ਵਾਸ ਬਰਨਿੰਗ, ਨੀਰੋ ਵਾਸ ਪਲੇਇੰਗ ਦਾ ਫਲੂਟ ਜਾਂ ਕੋਈ ਇਹ ਸੀ ਕਿ ਉਹ ਬੰਸਰੀ ਵਜਾ ਰਿਹਾ ਸੀ। ਲੇਕਿਨ ਅਸੀਂ ਇਹ ਦੇਖ ਰਹੇ ਹਾਂ ਵੀ ਲੋਕ ਮਰ ਰਹੇ ਨੇ, ਲੋਕ ਹਸਪਤਾਲਾਂ 'ਚ ਕੋਈ ਥਾਂ ਨਹੀਂ ਹੈ, ਕੋਈ ਪ੍ਰਬੰਧ ਨਹੀਂ ਹੈ, ਭੁੱਖ ਨੰਗ, ਔਰ ਇਹ ਇਸ ਕੰਮ ਤੇ ਲੱਗੇ ਹੋਏ ਨੇ। ਔਰ ਇਹ ਡੈਲੀਬਰੇਟਲੀ ਹੈ ਕਿ ਤੁਸੀਂ ਲੋਕਾਂ ਦਾ ਧਿਆਨ ਕਦੇ ਹੁਣ ਸੁਸ਼ਾਂਤ ਰਾਜਪੂਤ ਲੱਭ ਲਿਆ, ਪਹਿਲਾਂ ਜਿਹੜਾ ਉਹ ਤਬਲੀਗੀ ਜਮਾਤ ਦੇ ਖਾਤੇ 'ਚ ਪਾ ਕੇ ਕਰੋਨਾ ਜਿਹਾਦ ਤੇ ਫਲਾਣਾ ਕਰ ਲੋ, ਹੁਣ ਆ ਗਿਆ ਜਿਹਾਦ ਤੁਹਾਡੇ ਸਿਰ ਤੇ ਬੈਠਾ ਹੈ। 90,000 ਰੋਜ਼ਾਨਾ ਤੁਹਾਡੇ ਜਿਹੜੇ ਨੇ ਉਹ ਇਨਫੈਕਟਡ ਹੋ ਰਹੇ ਨੇ। ਔਰ ਇਸ ਸਾਰੇ ਚੋਂ ਫਿਰ ਆ ਗਿਆ ਜੀ ਤਾਲੀ ਬਜਾਓ, ਸੰਖ ਬਜਾਓ, 5 ਵਜੇ 5 ਮਿੰਟ, ਔਰ ਦੂਜੇ ਤੀਜੇ ਉਹ ਸਾਰੀਆਂ ਡਰਾਮੇਬਾਜ਼ੀਆਂ ਤੁਸੀਂ ਦੇਖੋ ਕਿ ਬਜਾਏ ਸਾਇੰਟੀਫਿਕ ਗਰਾਊਂਡ ਦੇ ਉੱਤੇ ਫਿਰ ਰਾਮਦੇਵ ਨਿਕਲ ਆਇਆ ਕਿ ਜੀ ਲੱਭ ਰਿਹਾ ਇਲਾਜ, ਕਿਸੇ ਨੇ ਕੋਈ ਹੋਰ ਆਰਡੀਆ ਇੰਸਟੀਚਿਊਟ ਦਿੱਲੀ ਨੇ ਕਹਿਤਾ ਅਸੀਂ ਵੈਕਸੀਨ ਬਣਾ ਦਿੱਤੀ ਹੈ। ਹੁਣ ਕਹਿ ਰਹੇ ਨੇ ਜੇ ਅਸੀਂ ਲੱਭ ਰਹੇ ਜੋ ਹੀ ਪੁਤਿਨ ਵਾਲੀ ਵੈਕਸੀਨ ਆਂਦੀ ਹੈ ਅਸੀਂ ਉਹਨੂੰ ਟ੍ਰਾਇਲ ਸ਼ੁਰੂ ਕਰ ਰਹੇ। ਸੋ ਕੁੱਲ ਮਿਲਾ ਕੇ ਜਿਸ ਖਿੱਤੇ ਦੇ ਵਿੱਚ ਹੁਣ ਜਿਹੜੇ ਮਰਨ ਵਾਲੇ ਨੇ ਉਹਨਾਂ ਦੇ ਉੱਤੇ ਕੋਈ ਸਿੱਖ ਹਿੰਦੂ ਮੁਸਲਮਾਨ ਦਾ ਲੇਬਲ ਤੇ ਇਨਸਾਨ ਨੇ, ਹਿਊਮਨ ਬੀਇੰਗ ਨੇ। ਔਰ ਉਹਨਾਂ ਚੋਂ ਮੈਜੋਰਿਟੀ, ਜੇ ਹੁਣ ਮੈਜੋਰਿਟੀ ਹਿੰਦੂ ਮੁਲਕ ਹੈ ਤੇ ਮੈਜੋਰਿਟੀ ਮਰਨ ਵਾਲੇ ਹਿੰਦੂ ਨੇ। ਤੇ ਜੇ ਇਹਨਾਂ ਨੂੰ ਆਪਣਿਆਂ ਦੀ ਪਰਵਾਹ ਨਹੀਂ ਹੈ ਤੇ ਫਿਰ ਇਸ ਤੋਂ ਅੰਦਾਜ਼ਾ ਲਾਓ ਵੀ ਘੱਟ ਗਿਣਤੀਆਂ ਜਾਂ ਦੂਜਿਆਂ ਦੇ ਨਾਲ ਇਹ ਕੀ ਵਰਤਾਰਾ ਕਰਦੇ ਨੇ ਜਾਂ ਕੀ ਵਰਤਾਰਾ ਕਰਨਗੇ, ਕਿਉਂਕਿ ਇਹ ਇਹਨਾਂ ਦੀ ਜ਼ਹਿਨੀਅਤ ਨੂੰ ਪੂਰੀ ਤਰ੍ਹਾਂ ਐਕਸਪੋਜ਼ ਕਰਦਾ ਹੈ। ਔਰ ਇਸ ਸਾਰੇ 'ਚ ਅਸੀਂ ਸਮਝਦੇ ਹਾਂ ਕਿ ਇਹਨਾਂ ਦੇ ਇਸ ਕ੍ਰਾਈਸਿਸ ਦੇ ਬਾਵਜੂਦ ਕਸ਼ਮੀਰ ਦੇ ਵਿੱਚ ਜ਼ੁਲਮ 'ਚ ਕੋਈ ਕਮੀ ਨਹੀਂ ਆਈ ਹੈ। ਕਿਵੇਂ ਉਹਨਾਂ ਦੀ ਜੰਮੂ ਕਸ਼ਮੀਰ 'ਚ ਤਾਇਨਾਤ ਰਹੇ ਜਿਹੜੇ ਉਹਨਾਂ ਦੇ ਫੌਜੀ ਜਾਂ ਪੁਲਿਸੀਏ ਨੇ, ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਦੇ ਲਈ ਇਜ਼ਰਾਈਲ ਭੇਜਿਆ ਹੋਇਆ। ਔਰ ਅਸੀਂ ਚੌਥੇ ਸੈਗਮੈਂਟ 'ਚ ਗੱਲਬਾਤ ਕਰਾਂਗੇ ਕਿ ਕਿਵੇਂ ਈਵਨ ਉੱਥੋਂ ਇਜ਼ਰਾਈਲ ਦੇ ਸਿਟੀਜ਼ਨਸ ਨੇ ਪਟੀਸ਼ਨ ਕੀਤੀ ਹੈ ਕਿ ਜਿਹੜੇ ਉੱਥੇ ਮਰਡਰਰ ਰੇਪਿਸਟ ਦੂਜੇ ਆਏ ਨੇ ਉਹਨਾਂ ਨੂੰ ਇਜ਼ਰਾਈਲ ਦੀ ਧਰਤੀ ਤੇ ਮਤ ਟ੍ਰੇਨ ਕਰੋ। ਸੋ ਇਹ ਵੀ ਇੱਕ ਨਾਰਮਲ ਜਿਹੜੀ ਹੈ ਨੋਬਲ ਜੈਸਚਰ ਹੈ ਜੇ ਇੱਕ ਐਫਰਟ ਹੈ ਤਾਂ। ਲੇਕਿਨ ਇਹ ਗੱਲ ਹੈ ਵੀ ਉਧਰ ਉਹਨਾਂ ਦਾ ਉਹ ਕੰਮ ਚੱਲ ਰਿਹਾ ਹੈ। ਇੱਧਰ ਬਾਹਰ ਜਦੋਂ ਕਿ ਸਿੱਖਾਂ ਨੇ ਸਾਰੇ ਹੀ ਪਹਿਲਾਂ ਨਾਰਥ ਅਮਰੀਕਾ 'ਚ, ਫਿਰ ਯੂਰਪ 'ਚ, ਇੰਗਲੈਂਡ 'ਚ ਇਹ ਗੁਰਦੁਆਰਿਆਂ ਰਾਹੀਂ ਇਹ ਰੈਜ਼ੋਲੂਸ਼ਨ ਕੀਤੇ ਹੋਏ ਨੇ ਕਿ ਭਾਈ ਇਹ ਜ਼ਾਬਰ ਰਜੀਮ ਹੈ। ਇਹ ਅੱਜ ਵੀ 100 ਤੋਂ ਜ਼ਿਆਦਾ ਨੌਜਵਾਨ ਜਿਹੜੇ ਨੇ ਉਹ ਉਹਨਾਂ ਨੂੰ UAPA ਦੇ ਥੱਲੇ ਫੜਿਆ ਹੋਇਆ, ਅਨਲਾਫੁਲ ਐਕਟੀਵਿਟੀਜ਼ ਐਂਡ ਪ੍ਰੀਵੈਂਸ਼ਨ ਐਕਟ। ਖਾਲਿਸਤਾਨ ਦਾ ਨਾਰਾ ਤਾਂ ਦੂਰ ਦੀ ਗੱਲ, ਗੁਰਦੁਆਰੇ ਸਾਹਿਬ 'ਚ ਖਲੋ ਕੇ ਅਰਦਾਸ ਕਰਨ ਵਾਲਿਆਂ ਦੇ ਉੱਤੇ ਕੇਸ ਦਰਜ ਹੋ ਰਹੇ ਨੇ ਕਿ ਇਹਨਾਂ ਦੇ ਲਈ ਕੋਈ ਥਾਂ ਨਹੀਂ ਹੈ ਸਾਡੇ ਗੁਰਦੁਆਰਿਆਂ 'ਚ, ਔਰ ਇਹ ਆ ਕੇ ਸਾਡੇ ਮਾਮਲਿਆਂ 'ਚ ਇੰਟਰਫੀਅਰ ਕਰਨ। ਨਾਰਮਲੀ ਗੁਰਦੁਆਰਿਆਂ ਦੇ ਦਰਵਾਜ਼ੇ ਖੁੱਲੇ ਨੇ, ਕੋਈ ਇੰਡੀਵਿਜੂਅਲ ਕੈਪੈਸਿਟੀ ਚਾਹੁੰਦਾ ਹੈ ਆ ਕੇ ਮੱਥਾ ਟੇਕਦਾ ਹੈ, ਲੰਗਰ ਛਕਦਾ ਹੈ, ਉਸ ਨੂੰ ਉਹ ਤਾਂ ਦੁਸ਼ਮਣ ਵੀ ਆਏ ਉਹਦੇ ਲਈ ਕਦੇ ਸਾਡੇ ਗੁਰੂ ਦਾ ਘਰ ਬੰਦ ਨਹੀਂ ਹੁੰਦਾ। ਲੇਕਿਨ ਇਹਦੇ ਬਾਵਜੂਦ ਕਿ ਉੱਥੇ ਕੀ ਕ੍ਰਾਈਸਿਸ ਚੱਲ ਰਿਹਾ। ਹੁਣ ਜਰਮਨ ਮੁਲਕ ਜਿੱਥੇ ਆਲਰੇਡੀ 2 ਜਿਹੜੇ ਇਹਨਾਂ ਦੇ ਰਾਹ ਦੇ ਜਸੂਸੀ ਦੇ ਕੇਸ ਜਿਹੜੇ ਉਹਨਾਂ ਦੀਆਂ ਕੈਨੇਡੀਅਨ ਏਜੰਸੀਆਂ ਨੇ ਐਕਸਪੋਜ਼ ਕੀਤੇ, ਇੱਕ ਨੂੰ ਆਲਰੇਡੀ ਸਜ਼ਾ ਹੋ ਚੁੱਕੀ ਹੈ, ਕਪਲ ਸੀ ਹਸਬੈਂਡ ਵਾਈਫ, ਦੂਜਾ ਜਿਹੜਾ ਆਉਣ ਵਾਲੇ ਦਿਨਾਂ 'ਚ ਟ੍ਰਾਇਲ ਤੇ ਜਾ ਰਿਹਾ। ਪਰ ਇਹਦੇ ਬਾਵਜੂਦ ਐਸਾ ਕੀ ਹੈ ਕਿ ਵੀ ਇਹ ਲਗਾਤਾਰਤਾ ਦੇ ਨਾਲ ਗੁਰਦੁਆਰਿਆਂ ਦੇ ਵਿੱਚ ਇੰਟਰਫੀਅਰ ਕਰ ਰਹੇ ਨੇ। ਹਾਲਾਂਕਿ ਅਸੀਂ ਅਮਰੀਕਾ 'ਚ ਵੀ ਦੇਖ ਸਕਦੇ ਹਾਂ ਕਿ ਪ੍ਰਭਾਵ ਕੀ ਨੇ, ਕਿੱਥੇ ਕਿਹੜੇ ਲਿਆ ਕੇ TV ਚੈਨਲ ਬਿਠਾ ਦਿੱਤੇ ਨੇ, ਔਰ ਕਿਵੇਂ TV 84 ਦੇ ਇੰਪੈਕਟ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਮਾਂ ਵੰਡ ਕੀ ਹੁੰਦੀ ਹੈ, ਕਿਹਨਾਂ ਥਾਵਾਂ ਦੇ ਉੱਤੇ ਕਿਵੇਂ ਜਿਵੇਂ ਗੁਰਦੁਆਰਿਆਂ ਦੇ ਝਗੜਿਆਂ ਨੂੰ ਐਨਕਰੇਜ ਕੀਤਾ ਜਾਂਦਾ ਹੈ, ਉਹਨਾਂ ਨੂੰ ਇਨਵੋਲਵ ਕੀਤਾ ਜਾਂਦਾ ਹੈ। ਇੱਥੇ ਟਾਈਮ ਸਕੁਏਅਰ ਦੇ ਵਿੱਚ ਜਦੋਂ 5 ਅਗਸਤ ਵਾਲੇ ਦਿਨ ਵੱਡਾ ਪ੍ਰੋਟੈਸਟ ਸਿੱਖਾਂ ਨੇ ਕੀਤਾ ਇਹਨਾਂ ਦੇ ਰਾਮ ਮੰਦਿਰ ਦੇ ਡਰਾਮੇ ਦੇ ਖਿਲਾਫ, ਤੇ ਕਿਵੇਂ ਉਸ ਕਿਸਮ ਦੇ ਹੀ ਪੱਗਾਂ ਵਾਲੇ ਲਿਆ ਕੇ 10-15 ਬਿਠਾ ਕੇ ਉਹਨਾਂ ਦੀਆਂ ਖਬਰਾਂ ਕਿਵੇਂ ਚਲਾਈਆਂ ਗਈਆਂ ਕਿ ਜਿਵੇਂ ਸਿੱਖ ਜਿਹੜੇ ਨੇ ਉਹਨਾਂ ਦੀ ਹਮਾਇਤ 'ਚ ਆਏ ਹੋਏ ਨੇ। ਸੋ ਇਹ ਤਾਂ ਉਹਨਾਂ ਦੇ ਜਿਹੜਾ ਉਹ ਚੱਲ ਰਿਹਾ ਜਿਸ ਕਿਸਮ ਦੀ ਡਰਾਮੇਬਾਜ਼ੀ ਹੈ। ਲੇਕਿਨ ਜਿਹੜਾ ਇੱਕ ਡਿਟਰਮਿਨਡ ਐਫਰਟ ਭਾਰਤੀ ਡਿਪਲੋਮੈਟ ਨੇ ਆਪਣੇ ਸਿਕਿਉਰਿਟੀ ਗਾਰਡਾਂ ਨੂੰ ਨਾਲ ਲੈ ਕੇ
ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਕਿ ਜੀ ਅਸੀਂ ਕੈਂਪ ਲਾਵਾਂਗੇ, ਪਾਸਪੋਰਟ ਵੀਜ਼ੇ ਜਿਹੜੀ ਲੋੜ ਹੈ ਦੇਾਂਗੇ, ਔਰ ਨਾ ਸਿਕਿਉਰਿਟੀ ਗਾਰਡ ਵੀ ਨਾਲ ਨੇ ਜੀ, ਔਰ ਬੇਸ਼ੱਕ ਸਿਵਿਲੀਅਨਸ, ਔਰ ਉਹ ਨਾਲ ਦੀ ਨਾਲ ਵੀਡੀਓ ਵੀ ਬਣਾ ਰਹੇ ਨੇ, ਔਰ ਨੌਜਵਾਨਾਂ ਨੇ ਉਹਨਾਂ ਨੂੰ ਕਨਫਰੰਟ ਕੀਤਾ ਕਿ ਭਾਈ ਇਹ ਤੁਹਾਡੇ ਲਈ ਇਹ ਤੁਸੀਂ ਆਓ ਮੱਥਾ ਟੇਕੋ। ਔਰ ਤੁਸੀਂ ਦੇਖੋ ਕਿ ਵੀ ਜੇ ਸਿੰਘਾਂ ਵੱਲੋਂ ਵੀ ਨਾਲ ਵੀਡੀਓ ਨਾ ਬਣਾਈ ਹੁੰਦੀ, ਉਹ 2-2.5 ਮਿੰਟ ਦੀ ਕਲਿੱਪ ਹੈ ਜਿਹੜੀ ਕੱਲ ਦੀ ਸਾਰੇ ਪਾਸੇ ਚੱਲ ਰਹੀ ਹੈ, ਤੇ ਫਿਰ ਜਿਹੜੀ ਗੱਲ ਉਹਨੂੰ ਜਦੋਂ ਉਹ ਕਹਿ ਵੀ ਰਹੇ ਨੇ ਕਿ ਸਾਨੂੰ ਤੁਹਾਡੇ ਇੱਥੇ ਪਾਸਪੋਰਟ ਵੀਜ਼ਿਆਂ ਦੀ ਲੋੜ ਨਹੀਂ ਹੈ, ਤੁਹਾਨੂੰ ਲੋੜ ਹੈ ਤੁਸੀਂ ਬਾਹਰ ਜਿਹੜਾ ਕੋਈ ਹਾਲ ਲੈ ਕੇ ਕਰ ਲਓ, ਉੱਥੇ ਕੋਈ ਜਾਏ, ਕੋਈ ਇੱਥੇ ਤੁਸੀਂ ਆ ਕੇ ਲੰਗਰ ਛਕ ਸਕਦੇ ਹੋ, ਗੁਰਦੁਆਰੇ 'ਚ ਮੱਥਾ ਟੇਕ ਸਕਦੇ ਹੋ, ਲੇਕਿਨ ਇਹ ਨੇ। ਔਰ ਉਹਨਾਂ ਨੂੰ ਕਹਿ ਰਹੇ ਜੀ ਗੁਰਦੁਆਰੇ ਤਾਂ ਸਾਰਿਆਂ ਲਈ ਹੁੰਦੇ ਨੇ, ਦੇਖੋ ਅਮਰੀਕਾ ਕਨੇ ਜਿੱਥੇ ਵੱਡੇ ਗੁਰਦੁਆਰੇ ਨੇ ਉੱਥੇ ਲੰਗਰ ਵੀ ਕੋਈ, ਉਹਨੂੰ ਕਹਿ ਰਹੇ ਨੇ ਅਸੀਂ ਤੈਨੂੰ ਔਰ ਇਹ ਰੋਕਿਆ ਨਹੀਂ ਹੈ ਕਿ ਵੀ ਤੂੰ ਜਾ, ਲੇਕਿਨ ਜੇ ਹੁਣ ਤੁਸੀਂ ਸਿੰਘਾਂ ਦੀ ਵਰਜਨ ਨਾ ਹੁੰਦੀ ਤੇ ਉਹਨਾਂ ਨੇ ਆਪਣੇ ਵਾਲਾ ਕਹਿ ਕੇ ਫਿਰ ਇਹ ਪ੍ਰਚਾਰਨਾ ਸੀ, ਜਿਵੇਂ ਜਦੋਂ ਅਮਰੀਕਾ ਕੈਨੇਡਾ ਦੇ ਹਵਾਲੇ ਨਾਲ ਜਿਹੜਾ ਉਹ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਓਨਟਾਰੀਓ ਗੁਰਦੁਆਰਾ ਕਮੇਟੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਮਤਾ ਕੀਤਾ ਕਿ ਭਾਈ ਇਹਨਾਂ ਦਾ ਕੋਈ ਡਿਪਲੋਮੈਟ ਔਰ ਕੋਈ ਦੂਜੇ ਜਿਹੜੇ ਨੇ ਉਹਨਾਂ ਨੂੰ ਗੁਰਦੁਆਰਾ ਪਲੇਟਫਾਰਮ ਨਹੀਂ ਦਿੱਤਾ ਜਾਏਗਾ ਕਿ ਉਹ ਆਪਣੇ ਝੂਠ ਦਾ ਪ੍ਰਚਾਰ ਕਰਨ। ਤੇ ਇੰਡੀਅਨ ਮੀਡੀਆ ਨੇ ਵੱਡੀਆਂ ਖਬਰਾਂ ਇਹਨਾਂ ਦੀਆਂ ਏਜੰਸੀਆਂ ਨੇ ਲਵਾਈਆਂ ਕਿ ਦੇਖੋ ਸਿੱਖ ਪ੍ਰਿੰਸੀਪਲਸ ਦੀ ਤੋਹੀਨ ਕਰ ਦਿੱਤੀ, ਗੁਰਦੁਆਰੇ ਸਾਰਿਆਂ ਲਈ ਖੁੱਲੇ ਹੁੰਦੇ ਨੇ, ਪਰ ਇਹਨਾਂ ਨੇ ਅੱਤਵਾਦੀ ਖਾਲਿਸਤਾਨੀਆਂ ਨੇ ਗੁਰਦੁਆਰੇ ਬੰਦ ਕਰ ਦਿੱਤੇ। ਉਦੋਂ ਵੀ ਇਹ ਹਾਲਾਂ ਉਸ ਸਟੇਟਮੈਂਟ ਦੇ ਵਿੱਚ ਬੜਾ ਕਲੀਅਰ ਸੀ ਕਿ ਭਾਈ ਅਸੀਂ ਗੁਰਦੁਆਰਿਆਂ ਦੇ ਵਿੱਚ ਕੋਈ ਵੀ ਇੰਡੀਵਿਜੂਅਲ ਕੈਪੈਸਿਟੀ 'ਚ ਆ ਸਕਦਾ ਹੈ, ਲੰਗਰ ਛਕ ਸਕਦਾ ਹੈ, ਬੈਠ ਸਕਦਾ ਹੈ, ਪਾਠ ਸੁਣ ਸਕਦਾ ਹੈ, ਲੇਕਿਨ ਜੇ ਤੁਸੀਂ ਆਪਣੀ ਉਸ ਕੈਪੈਸਿਟੀ 'ਚ ਆਓਗੇ ਫਿਰ ਅਸੀਂ ਤੁਹਾਨੂੰ ਗੁਰਦੁਆਰੇ ਦਾ ਪਲੇਟਫਾਰਮ ਅਲਾਉ ਨਹੀਂ ਕਰਾਂਗੇ। ਲੇਕਿਨ ਉਦੋਂ ਵੀ ਪ੍ਰਚਾਰਿਆ ਗਿਆ ਔਰ ਹੁਣ ਵੀ, ਔਰ ਜਦੋਂ ਅਸੀਂ ਇਸ ਦੀ 2-2.5 ਮਿੰਟ ਦੀ ਵੀਡੀਓ ਹੈ ਜਿਹੜੀ ਇਸ ਸੈਗਮੈਂਟ ਦੇ ਐਂਡ 'ਚ ਦਿਖਾਵਾਂਗੇ, ਹੁਣ ਜਿਹੜਾ ਆਉਣ ਵਾਲਾ ਹੈ ਉਹ ਤੁਸੀਂ ਦੇਖੋ ਵੀ ਉਹਨਾਂ ਨੇ ਕਿਵੇਂ ਤਿਆਰ ਕੀਤੇ ਨੇ ਕਿ ਵੀ ਪੰਜਾਬੀ ਬੋਲਣ ਵਾਲਾ, ਜ਼ਾਹਰ ਹੈ ਸ਼ਕਲੋਂ ਵੀ ਪੰਜਾਬੀ ਹਿੰਦੂ ਲੱਗਦਾ ਹੈ, ਉਹਦੇ ਸੱਜੇ ਹੱਥ 'ਚ ਇੱਕ ਮੋਟਾ ਕੜਾ ਵੀ ਪਾਇਆ ਹੋਇਆ, ਹੱਥ ਜੋੜੇ ਹੋਏ ਨੇ ਉਹਨੇ, ਔਰ ਜਦੋਂ ਉਹ ਵੀ ਕਿਉਂਕਿ ਉਹ ਅੰਦਰ ਵੜ ਰਿਹਾ ਸੀ ਨਾਲ ਉਹਦੇ ਸਿਕਿਉਰਿਟੀ ਵਾਲੇ ਜਿਹੜੇ ਨੇ ਉਹ ਕਰਕੇ, ਔਰ ਸਿੰਘਾਂ ਨੇ ਜਦੋਂ ਰੋਕ ਲਿਆ ਔਰ ਉਹਨੂੰ ਡਿਬੇਟ 'ਚ ਐਨਗੇਜ ਕੀਤਾ ਤੇ ਉਹ ਜਿਹੜਾ ਉਹ ਦੌੜ ਰਿਹਾ ਉੱਤੋਂ, ਫਿਰ ਕਹਿੰਦਾ ਮੈਂ ਤਾਂ ਛੋਟਾ ਜਿਹਾ ਬੰਦਾ ਹਾਂ ਜੀ, ਮੈਂ ਤਾਂ ਇਹ ਹੈ ਕਿ ਵੀ ਬਸ ਪਾਸਪੋਰਟ ਵੀਜ਼ੇ ਅਸੀਂ ਸਮਝਦੇ ਹਾਂ ਵੀ, ਉਹ ਕਹਿੰਦੇ ਸਾਨੂੰ ਲੋੜ ਨਹੀਂ ਹੈ, ਤੁਹਾਡਾ ਫੋਨ ਹੈਗਾ ਫੋਨ ਦੇ ਦਿਓ, ਜਿਹਨੂੰ ਲੋੜ ਹੋਏਗੀ ਉਹਨੇ ਤੁਹਾਡੇ ਐਮਬੈਸੀ ਕੌਂਸੂਲੇਟ 'ਚ ਜਾ ਕੇ ਲੈਣਾ ਹੈ, ਔਰ ਇੱਥੇ ਨਹੀਂ। ਫਿਰ ਉਹ ਕਹਿ ਰਿਹਾ ਜੀ ਮੈਂ ਤਾਂ ਮਦਦ ਕਰਨ, ਉਹ ਕਹਿੰਦੇ ਵੀ ਅਸੀਂ ਤੈਨੂੰ ਕਿਹਾ ਵੀ ਨਹੀਂ ਹੈ ਸਾਨੂੰ ਇੱਥੇ ਤਰ੍ਹਾਂ ਚਾਹੀਦਾ ਕੋਈ ਵੀ ਲੋਕ, ਕਹਿੰਦਾ ਜੀ ਮੈਂ ਫਲਾਣਾ ਗੁਰਦੁਆਰਾ ਸੀ ਉੱਥੇ ਉਹ ਇੰਨਾ ਨਹੀਂ ਹੈ ਇੱਥੇ, ਉਹਨੂੰ ਫਿਰ ਉਹ ਕਹਿੰਦਾ ਜੀ ਤੁਸੀਂ ਕਿਵੇਂ ਗੁਰਦੁਆਰਾ ਸਾਹਿਬ ਦੇਖੋ ਮੂਲ ਮੰਤਰ ਹੈ ਇੱਕ ਓੰਕਾਰ, ਉਹਦੇ 'ਚ ਮਾਨਸ ਕੀ ਜਾਤ ਸਾਰਾ ਕਿਹਾ ਹੋਇਆ, ਉਹ ਸਾਰਿਆਂ ਲਈ ਹੈ, ਤੁਸੀਂ ਗੁਰਦੁਆਰੇ ਕਿਵੇਂ ਬੰਦ ਕਰ ਸਕਦੇ ਹੋ? ਉਹਨੇ ਕਿਹਾ ਤੈਨੂੰ ਕਿਹਨੇ ਕਿਹਾ ਵੀ ਗੁਰਦੁਆਰਾ? ਫਿਰ ਉਹ ਕਹਿੰਦਾ ਪਿੱਛੇ ਹਟੋ, ਪਿੱਛੇ ਉਹ ਧੱਕਾ, ਉਹ ਕਹਿੰਦਾ ਤੈਨੂੰ ਅਸੀਂ ਟੱਚ ਨਹੀਂ ਕਰ ਰਹੇ ਤੇਰੇ ਨਾਲ, ਔਰ ਨਾ ਉਹਨਾਂ ਨੇ ਕਿਹਾ ਨਾਲ ਜਿਹੜੇ ਲਿਆਂਦੇ ਨੇ ਵੀਡੀਓ ਬਣਾ ਰਹੇ, ਉਹ ਕਹਿੰਦਾ ਹਮ ਆਪਣਾ ਲਈ ਬਣਾ ਰਹੇ ਹੈ ਵੀ ਤੂੰ ਸਾਕ ਕਰਨਾ ਉਹਨਾਂ ਨਾਲ। ਸੋ ਕੁੱਲ ਮਿਲਾ ਕੇ ਜਿਹੜਾ ਹੈ ਮੈਂ ਸਮਝਦਾ ਵੀ ਇਹ ਇੱਕ ਜਿੱਥੇ ਸਿੰਘਾਂ ਦੇ ਪਾਰਟ ਤੋਂ ਇੱਕ ਬੜੀ ਪੋਜ਼ਿਟਿਵ ਗੱਲ ਹੈ ਕਿ ਉਹਨਾਂ ਨੇ ਕਨਫਰੰਟ ਕੀਤਾ ਹੈ। ਮੈਂ ਸਮਝਦਾ ਵੀ ਇਹਨਾਂ ਦੀ ਤੁਸੀਂ ਦਿਲਵਦੀ ਦੇਖੋ ਕਿ ਇਸੇ ਜਰਮਨ ਮੁਲਕ ਦੇ ਵਿੱਚ ਇੱਕ ਕਨਵਿਕਸ਼ਨ ਹੋ ਚੁੱਕੀ ਹੈ ਹਸਬੈਂਡ ਵਾਈਫ ਦੀ, ਉਹ ਵੀ ਐਗਜ਼ੈਕਟਲੀ ਇਹੀ ਕਿ ਭਾਈ ਇਹ ਕਸ਼ਮੀਰੀਆਂ ਔਰ ਖਾਲਿਸਤਾਨੀ ਗਰੁੱਪਾਂ ਦੇ ਵਿੱਚ ਹਸਬੈਂਡ ਵਾਈਫ ਕਪਲ ਸੀ ਜਿਹੜਾ ਉਹਨਾਂ ਦੀ ਜਸੂਸੀ ਕਰਦਾ ਸੀ ਔਰ ਇਨਫੋਰਮੇਸ਼ਨ ਦੇ ਕੇ ਫॉर ਮਨੀ। ਹੁਣ ਉਹਨਾਂ ਨੂੰ ਦੇਖਿਆ ਵੀ ਇਹ ਵੀ ਹੋ ਗਿਆ ਹੋਣਾ ਵੀ ਜਿਹੜੇ ਵਿਚੋਲੇ ਵਿਚਾਲੇ ਨੇ ਇਹਨਾਂ ਦੇ ਪੈਸੇ ਪੂਸੇ ਲੈਣ ਵਾਲੇ ਉਹ ਡਰਦੇ ਹੋਣੇ ਨੇ ਛਤਰਾਂ ਤੋਂ ਕਿ ਵੀ ਹੁਣ ਸਿੰਘਾਂ ਨੇ ਕੁਝ ਫੜਕਾਏ ਵੀ ਹੋਣੇ ਨੇ ਕਿ ਵੀ ਇਹ ਜਿਨ੍ਹਾਂ ਤੇ ਹੁਣ ਸ਼ੱਕ ਲੱਗਦਾ ਵੀ ਕੀ ਆ ਉਹ ਦੌੜਦੇ ਨੇ, ਤਾਂ ਉਹਨੂੰ ਲੱਗਾ ਵੀ ਪਿਛਲੇ ਦਿੱਲੀ ਵਾਲੇ ਬੈਠੇ ਕਹਿੰਦੇ ਹੋਣੇ ਨੇ ਵੀ ਲਾਓ ਇਨਫੋਰਮੇਸ਼ਨ ਲਾਓ ਕਿਆ ਹੋ ਰਿਹਾ ਹੈ, ਇਹ ਜਿਹੜੇ ਨੇ ਸਿੱਖ ਕਰ ਕੀ ਰਹੇ ਨੇ ਖਾਲਿਸਤਾਨੀਆਂ ਦਾ ਕੀ ਹੋ, ਇਹਨੇ ਪੰਜਾਬੀ ਹਿੰਦੂ ਉਹਨੇ ਕਿਹਾ ਹੋਣਾ ਵੀ ਕੋਈ ਗੱਲ ਨਹੀਂ ਜੀ ਮੈਂ ਜਾ ਕੇ, ਜਿਵੇਂ ਉਹਨੇ ਜਿਹਨੇ ਓਪਨ ਸੀਕ੍ਰੇਟਸ ਕਿਤਾਬ ਲਿਖੀ ਮਲੋਏ ਧਰ ਨੇ, ਕੈਨੇਡਾ ਦੇ ਵਿੱਚੋਂ ਇੰਟੈਲੀਜੈਂਸ ਬਿਊਰੋ, ਪੰਜਾਬ 'ਚ ਇੰਟੈਲੀਜੈਂਸ ਬਿਊਰੋ 'ਚ ਰਿਹਾ ਸਾਰੀ ਮੂਵਮੈਂਟ ਦੇ ਵੇਲੇ, ਜਿਵੇਂ ਉਹਨੇ ਡੈਮੇਜ ਕੀਤਾ ਜਿਹੜਾ ਇਨਫਿਲਟਰੇਟ ਕੀਤਾ, ਤੇ ਆਟਵਾ ਦੇ ਹਵਾਲੇ ਨਾਲ ਉਹ ਕਹਿੰਦਾ ਸੀ ਕਿ ਜੀ ਮੈਂ ਉੱਥੇ ਪੋਸਟਡ ਸੀ ਔਰ ਮੈਨੂੰ ਹਮੇਸ਼ਾ ਰਿਹਾ ਵੀ ਜਿਹੜੀ 에ਅਰ ਇੰਡੀਆ ਕਨਿਸ਼ਕਾ ਦਾ ਹਾਦਸਾ ਕਰਵਾਇਆ ਉਹਦੇ 'ਚੋਂ ਮਲੋਏ ਧਰ 'ਚ ਹੁਣ ਤਾਂ ਮਰ ਗਿਆ ਕੈਂਸਰ ਨਾਲ, ਪਰ ਉਹਨੇ ਕਿਹਾ ਵੀ ਮੈਨੂੰ, ਉਹ ਬੰਗਾਲੀ ਸੀ, ਕਿ ਮੈਨੂੰ ਤਾਂ ਗੁਰਦੁਆਰੇ 'ਚ ਕੋਈ ਦਿੱਕਤ ਨਹੀਂ ਹੋਈ ਆਟਵਾ ਦੇ,
ਉਹਨੇ ਕਿਹਾ ਜੀ ਮੈਨੂੰ ਜਿਹੜਾ ਉਹ ਆਂਦਾ ਸੀ ਵਾਜਾ ਵਜਾਣਾ ਤੇ ਮੈਂ ਸ਼ਬਦ ਪੜ੍ਹ ਲੈਂਦਾ ਸੀ ਜੀ ਔਰ ਮੈਂ ਜਾ ਕੇ ਗੁਰਦੁਆਰੇ 'ਚ ਮੈਂ ਤਾਂ ਪਰਫਾਰਮ ਕਰਦਾ ਸੀ। ਹੁਣ ਤੁਸੀਂ 84 85 ਦਾ ਪੀਰੀਅਡ ਦੇਖੋ, ਸਿੱਖ ਤਾਂ ਜਕਾਰੇ ਛੱਡਦੇ ਹੋਣੇ ਨੇ ਕਿ ਜੀ ਦੇਖੋ ਇੱਕ ਬੰਗਾਲੀ ਡਿਪਲੋਮੈਟ ਅਫਸਰ ਗੁਰਦੁਆਰੇ ਦੇਖੋ ਕਿੰਨੀ ਸ਼ਰਧਾ ਨਾਲ ਆਂਦਾ ਹੈ, ਦੇਖੋ ਉਹਦੀ ਘਰ ਵਾਲੀ ਵੀ ਕਿੰਨੀ ਸ਼ਰਧਾ ਨਾਲ ਮੱਥਾ ਟੇਕਦੀ ਨਾਲ ਹੋਣਾ ਕਿ ਦੇਖੋ ਕਿੰਨਾ ਪਿਆਰਾ ਸ਼ਬਦ ਪੜ੍ਹਦਾ। ਸੋ ਉਹਨੇ ਕਿਵੇਂ ਸਾਰਿਆਂ ਨੂੰ ਇੰਟੈਂਗਲ ਕੀਤਾ, ਕਿਵੇਂ ਫਿਰ ਉਹਨਾਂ 'ਚ ਆਪਣੇ ਭਰਤੀ ਕੀਤੇ ਔਰ ਕਿੰਨਾ ਵੱਡਾ ਜਿਹੜਾ ਹਾਦਸਾ ਜਿਹੜਾ ਉਹਨੂੰ ਖਾਲਿਸਤਾਨ ਦੇ ਖਾਤੇ 'ਚ ਪਾਇਆ ਗਿਆ, ਖਾਲਿਸਤਾਨੀ ਦਹਿਸ਼ਤਗਰਦੀ ਬਣਾ ਦਿੱਤਾ ਗਿਆ। ਹੁਣ ਇਹਨੂੰ ਵੀ ਲੱਗਾ ਹੋਣਾ ਕਿ ਵੀ ਪਿੱਛੋਂ ਤਾਂ ਹੁਣ ਹੋ ਰਿਹਾ ਹੋਣਾ ਵੀ ਕੀ ਤੁਸੀਂ ਕਰੋ ਕਿ ਜੀ ਮੈਂ ਕੜਾ ਪਾਇਆ, ਮੈਂ ਹੱਥ ਜੋੜੇ ਨੇ, ਮੂਲ ਮੰਤਰ ਮੈਂ ਸੁਣਾ ਰਿਹਾ ਔਰ ਮੈਂ ਇਹਨਾਂ ਨੂੰ ਦੱਸ ਰਿਹਾ ਕੀ ਹੈ ਵੀ ਕੋਈ ਗੱਲ ਨਹੀਂ ਹੈ। ਔਰ ਇਹਦੇ ਤੋਂ ਜ਼ਾਹਰ ਹੈ ਕਿਉਂਕਿ ਉਸ ਕਨਵਰਸੇਸ਼ਨ ਦੇ ਵਿੱਚ ਜਿਹੜੇ ਉਹਨੂੰ ਸਿੱਖ ਨੌਜਵਾਨ ਨੇ ਕਹਿ ਰਹੇ ਨੇ ਕਿ ਵੀ ਤੁਸੀਂ ਸਾਡੇ ਫਸਾਦ ਪਾ ਰਹੇ ਹੋ। ਉਹ ਕਹਿੰਦਾ ਵੀ ਫਸਾਦ ਕਾਹਦਾ ਪਾ, ਉਹਨੂੰ ਕਹੋ ਜੀ ਇਹ ਖਾਲਿਸਤਾਨੀ ਵਰਸਸ ਦੂਜਾ, ਅਸੀਂ ਤੁਹਾਡੀਆਂ ਇਹਨਾਂ ਹਰਕਤਾਂ ਨੂੰ ਪਸੰਦ ਨਹੀਂ ਕਰਦੇ। ਇੱਥੇ ਉਹਨੇ ਕਿਹਾ ਇੱਕ ਨੇ ਕਿ ਜੀ ਪਿਛਲੇ 3-4 ਦਿਨ ਤੋਂ ਅਸੀਂ ਆਪਸ ਗਾਲੋ ਗਾਲੀ ਹੋ ਰਹੇ। ਇਹਦਾ ਮਤਲਬ ਇਹ ਹੈ ਕਿ ਪਹਿਲਾਂ ਉਹਨਾਂ ਨੇ ਆਪਣੇ ਏਜੰਟਾਂ ਰਾਹੀਂ ਜਿਹੜੇ ਵਿਦਨ ਕਮਿਊਨਿਟੀ ਵੀ ਹੋਣਗੇ ਕਿਆ ਹੋਣਾ ਕਿ ਜੀ ਦੇਖੋ ਪ੍ਰੋਬਲਮਸ ਹੁੰਦੀਆਂ, ਪਾਸਪੋਰਟ ਨਹੀਂ ਮਿਲਦੇ, ਚਲੋ ਜੇ ਗੁਰਦੁਆਰੇ ਆ ਜਾਂਦਾ ਹੈ ਪਾਸਪੋਰਟ ਮਿਲ ਜਾਏ, ਕੋਈ ਕਹੇਗਾ ਮੈਂ ਵਿਆਹ ਕਰਾਉਣ ਜਾਣਾ ਹੈ, ਕਿਸੇ ਨੇ ਕਹਿਣਾ ਮੈਂ ਦੂਜਾ। ਦੇਖੋ ਇਹ ਅਲਟੀਮੇਟਲੀ ਹੁਣ ਤਾਂ ਬਹੁਤ ਸਾਰਿਆਂ ਦੀ, ਮੈਨੂੰ ਡਾਕਟਰ ਰਣਜੀਤ ਸਿੰਘ ਕੱਲ ਦੱਸਣ ਲੱਗੇ ਕਿਸੇ ਬਾਰੇ, ਕਹਿਣ ਲੱਗੇ ਜੀ ਕਿਸੇ ਨੇ ਪੁੱਛਿਆ ਕਿ ਜੀ ਉਹ ਤਾਂ ਖਾਲਿਸਤਾਨੀ ਹੁੰਦਾ ਸੀ, ਉਹਨੂੰ ਕੀ ਹੋ ਗਿਆ ਹੁਣ? ਤੇ ਡਾਕਟਰ ਸਾਹਿਬ ਮੈਨੂੰ ਕਹਿੰਦੇ ਕਿ ਜੀ ਆਹ ਪਤਾ ਲੱਗਿਆ ਵੀ ਉਹ ਜਿਹੜਾ ਵੀਜ਼ਾ ਉਹਨੂੰ ਲੈ ਕੇ ਦੇਣ ਦਾ ਲਾਰਾ ਲਾਇਆ ਹੋਇਆ ਔਰ ਸ਼ਾਇਦ ਉਹ ਹੁਣ ਖਾਲਿਸਤਾਨ ਤੋਂ ਇੱਕ ਸਟੈਪ ਥੱਲੇ ਆ ਕੇ ਗੱਲ ਕਰਦਾ। ਤੇ ਫਿਰ ਮੈਨੂੰ ਉਹ ਕਹਿਣ ਲੱਗੇ, ਕਹਿੰਦੇ ਕਿ ਵੀ ਤੁਹਾਨੂੰ ਨਹੀਂ ਇਹ ਜਦੋਂ ਤੁਸੀਂ ਇਹ ਸਾਰਾ ਦੇਖਦੇ ਹੋ ਵੀ ਕਿਹੜੀ ਟੀਸੀ ਤੇ ਚੜੇ ਬੰਦੇ ਥੱਲੇ ਕਿਵੇਂ ਡਿੱਗਦੇ ਨੇ, ਕੀ ਕਰਦੇ ਨੇ, ਕਹਿੰਦੇ ਵੀ ਤੁਹਾਡਾ ਹੁੰਦਾ ਨਹੀਂ। ਮੈਂ ਕਿਹਾ ਜੀ ਗੱਲ ਇਹ ਹੈ ਕਿ ਹੁਣ ਤਾਂ 25-30 ਸਾਲ 'ਚ ਇੰਨੇ ਕੁ ਰੰਗ ਦੇਖ ਲਏ। ਮੈਂ ਕਿਹਾ ਵੀ ਉਹ ਹਿਸਟੋਰੀਕਲੀ ਅਸੀਂ ਜਨਮ ਸਾਖੀਆਂ 'ਚ ਪੜ੍ਹਦੇ ਸੀ ਕਿ ਵੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਆਪਣੇ ਸਫ਼ਰਾਂ ਤੇ ਨੇ। ਉਦਾਸੀ ਲਫ਼ਜ਼ ਅਸੀਂ ਧਾਰਮਿਕ ਤੌਰ ਤੇ ਇਸਤੇਮਾਲ ਕਰਦੇ ਹਾਂ। ਕਿਸੇ ਇਲਾਕੇ 'ਚੋਂ ਲੰਘੇ, ਭਾਈ ਮਰਦਾਨਾ ਪਿੰਡ ਵੱਲ ਹੋਏ ਕਿ ਭਾਈ ਕੁਝ ਖਾਣ ਪਾਣ ਨੂੰ ਲਿਆਈਏ, ਲੋਕਾਂ ਨੇ ਬਹੁਤ ਖਿਦਮਤ ਕੀਤੀ, ਸੇਵਾ ਕੀਤੀ, ਕੁਝ ਹੋਰ ਵੀ ਨਾਲ ਦਿੱਤਾ ਹੋਣਾ, ਆ ਲੋ ਅਗਲੇ ਦਿਨ ਲਈ ਵੀ। ਤੇ ਮਰਦਾਨੇ ਨੇ ਆਂਦੇ ਹੀ ਸਿਫਤ ਕਰਨੀ, ਮਹਾਰਾਜ ਇੱਥੇ ਹੋਰ 4 ਦਿਨ ਟਿਕ ਜਾਈਏ, ਬਹੁਤ ਸੇਵਾ ਕਰਦੇ ਆ, ਬਹੁਤ ਚੰਗੇ ਲੋਕ। ਗੁਰੂ ਸਾਹਿਬ ਨੇ ਵੀ ਮੁਸਕਰਾ ਕੇ ਕਹਿਣਾ ਕਿ ਦੇਖ ਮਰਦਾਨਿਆਂ ਰੰਗ ਕਰਤਾਰ ਦੇ। ਮੈਂ ਕਿਹਾ ਜੀ ਫਿਰ 2-4 ਦਿਨ ਬਾਅਦ ਕਿਸੇ ਹੋਰ ਆਬਾਦੀ 'ਚ ਭਾਈ ਮਰਦਾਨਾ ਜਦੋਂ ਅੰਦਰ ਜਾਣ ਕੋਈ ਵੱਟੇ ਮਾਰ ਰਿਹਾ, ਕੋਈ ਦੂਜਾ ਦੂਰੋਂ ਤੁੜਾ ਦਿੱਤਾ ਤੇ ਭਾਈ ਮਰਦਾਨਾ ਦੁਖੀ ਹੋਇਆ ਆ ਕੇ ਫਿਰ ਬਾਬੇ ਦੇ ਅੱਗੇ ਕਹਿੰਦਾ ਹੋਣਾ ਕਿ ਜੀ ਬਾਬਾ ਇਹ ਕਿੱਦਾਂ ਦੇ ਲੋਕ ਨੇ ਇਹਨਾਂ ਨੂੰ। ਤੇ ਗੁਰੂ ਸਾਹਿਬ ਨੇ ਫਿਰ ਸਮਾਈਲ ਕਰਕੇ ਕਹਿਣਾ ਵੇਖ ਮਰਦਾਨਿਆਂ ਰੰਗ ਕਰਤਾਰ ਦੇ। ਮੈਂ ਡਾਕਟਰ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਹੁਣ ਤਾਂ ਇੰਨੇ ਕੁ ਰੰਗ 30 ਸਾਲਾਂ 'ਚ ਦੇਖ ਲਏ ਨੇ ਕਿ ਵੀ ਹੁਣ ਉਹ ਰੰਗ ਕਰਤਾਰ ਦੇ ਹੀ ਨੇ ਵੀ ਇਹ ਰੱਬ ਰਹਿਮਤ ਕਰੇ, ਜਿਹਦੇ ਕਦਮ ਸਾਬਤ ਨੇ ਉਹ ਰੱਬ ਦੀ ਰਹਿਮਤ ਹੀ ਰਹੇ ਤੇ ਸਾਬਤ ਰਹਿ ਸਕਦੇ ਨੇ। ਨਹੀਂ ਤਾਂ 4 ਚਫੇਰਾ ਜਿਸ ਕਿਸਮ ਦਾ ਕੋਈ ਅਸ਼ਰਫੀਆਂ ਤੇ ਡਿੱਗਿਆ, ਕੋਈ ਪਾਸਪੋਰਟਾਂ ਤੇ ਡਿੱਗਿਆ, ਕਿਸੇ ਨੂੰ ਕੋਈ ਹੈ, ਕੋਈ ਵੈਸੇ ਅੱਕ ਗਿਆ, ਕੋਈ ਵੈਸੇ ਹੀ ਥੱਕ ਗਿਆ, ਕੋਈ ਸੱਤ ਗਿਆ। ਸੋ ਮੈਂ ਕਿਹਾ ਵੀ ਇਹ ਇਵੇਂ ਹੀ ਹੁੰਦਾ ਹੈ। ਔਰ ਇਹ ਵੀ ਨੇ ਜਿਹੜੇ ਕਾਫਲੇ ਦੇ ਨਾਲ ਨਾਲ ਤੁਰਦੇ ਗਏ ਤੁਸੀਂ ਔਰ ਕਾਫਲਾ ਵੱਡਾ ਹੁੰਦਾ ਚਲਾ ਗਿਆ। ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਏਜੰਸੀਆਂ ਦਾ ਪੂਰਾ ਜ਼ੋਰ ਲੱਗਾ ਹੋਇਆ ਇਸ ਵੇਲੇ ਔਰ ਹਰ ਹੀਲੇ ਉਹਨਾਂ ਨੂੰ ਖਾਲਿਸਤਾਨ ਦੀ ਮੂਵਮੈਂਟ ਤੋਂ ਜਿੰਨਾ ਡਰ ਔਰ ਖੌਫ ਆਉਂਦਾ ਹੈ, ਇਹ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਚੀਜ਼ ਜਿਹੜੀ ਹੈ। ਇੰਨੀਆਂ ਮੂਵਮੈਂਟਸ ਹੋਰ ਵੀ ਨੇ, ਹਾਲਾਂਕਿ ਕਸ਼ਮੀਰ ਦੀ ਮੂਵਮੈਂਟ ਵੀ ਉਹ ਤਾਂ ਉਹ ਸਮਝਦੇ ਨੇ ਕਿ ਜੀ ਜੇ ਕਸ਼ਮੀਰ ਨੂੰ ਦੀ ਮੂਵਮੈਂਟ ਨੂੰ ਦੱਬਣਾ, ਪਾਕਿਸਤਾਨ ਨੂੰ ਕਾਰਨਰ ਕਰੋ, ਐਪੀਸੈਂਟਰ ਆਫ ਟੈਰਰਿਜ਼ਮ ਕਹਿ ਕੇ ਦੁਨੀਆ ਭਰ 'ਚ ਨੈਗੇਟ ਕਰਨ ਦੀ ਲਾਈਨ ਰੱਖੀ ਔਰ ਕਸ਼ਮੀਰ ਦਾ ਜੋ ਹਾਲ ਕੀਤਾ ਉਹ ਸਾਹਮਣੇ ਹੀ ਹੈ। ਪਰ ਉਹ ਸਿੱਖ ਸਪਿਰਿਟ ਨੂੰ ਇਸੇ ਲਈ ਜਦੋਂ ਸਿੱਖਾਂ ਔਰ ਕਸ਼ਮੀਰੀਆਂ ਦੀ ਆਪਸੀ ਸੋਲੀਡੈਰਿਟੀ ਦੀ ਗੱਲ ਹੁੰਦੀ ਹੈ, ਉਹਨਾਂ ਲਈ ਹੋਰ ਵੀ ਤਕਲੀਫ ਤੇ ਹੁੰਦੀ ਹੈ ਕਿ ਜੀ ਇਹ ਸਿੱਖ ਔਰ ਮੁਸਲਮਾਨ, ਸਿੱਖ ਔਰ ਕਸ਼ਮੀਰੀ ਇਹ ਇਕੱਠੇ, ਉਹਨੂੰ ਫਿਰ ਇਹ ਅਗੇਨ ISI ਦੇ ਨਾਲ ਜੋੜਦੇ ਨੇ, ਪਾਕਿਸਤਾਨ ਦੇ ਨਾਲ ਜੋੜਦੇ ਨੇ। ਔਰ ਮੈਂ ਇੱਕ ਆਰਟੀਕਲ, ਹਾਲਾਂਕਿ ਇਹ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਹੈ ਸ਼ਾਇਦ ਐਕਸਪ੍ਰੈਸ ਟ੍ਰਿਬਿਊਨ ਦੇ ਵਿੱਚ ਛਪਿਆ ਸੀ ਔਰ ਇਹ ਇਸ ਹਵਾਲੇ ਨਾਲ ਸੀ ਦਾ ਪਰਵੇਸਿਵ ਵਰਲਡ ਆਫ ਇੰਡੀਅਨ ਇੰਟੈਲੀਜੈਂਸ।
ਔਰ ਇਹ ਇਨਾਮੁਲ ਹੱਕ ਨੇ ਜਿਨ੍ਹਾਂ ਨੇ ਇਹ ਲਿਖਿਆ ਔਰ ਉਹਦੇ 'ਚ ਕਾਫੀ ਡੀਟੇਲ ਹੈ। ਮੈਂ ਹੁਣ ਪ੍ਰੋਪਰਲੀ ਇਹਨੂੰ ਡਿਸਕਸ ਤਾਂ ਨਹੀਂ ਕਰ ਸਕਾਂਗਾ, ਪਰ ਇਹਦੇ 'ਚ ਕਿੰਨਾ ਵੱਡਾ ਇਹਨਾਂ ਦਾ ਢਾਂਚਾ ਹੈ, ਕਿਸ ਹੱਦ ਤੱਕ ਨੇ, ਕਿਵੇਂ ਮਲਟੀਪਲ ਏਜੰਸੀਜ਼ ਨੇ, ਇਹ ਸਾਰਾ ਉਹਨਾਂ ਨੇ ਇਹਦੇ 'ਚ ਡਿਸਕਸ ਕੀਤਾ ਹੈ। ਕਿ ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਤਾਂ ਸਾਹਮਣੇ ਆ ਕਿ ਫੋਰਨ ਗਵਰਨਮੈਂਟਸ ਵੀ ਇਹਨਾਂ ਦੇ ਏਜੰਟਾਂ ਨੂੰ, ਉਹਨਾਂ ਨੇ ਵੀ ਜਰਮਨ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਕਿਵੇਂ ਜਿਹੜਾ ਹੈ ਉਹ ਕਰ ਰਹੇ ਨੇ। ਕੈਨੇਡਾ ਦੇ ਹਵਾਲੇ ਨਾਲ ਵੀ ਅਸੀਂ ਦੇਖਿਆ ਕਿ ਕਿਵੇਂ ਉਹ ਅਭਿਨਵ ਭੱਟਾਚਾਰੀਆ ਉਹਦਾ ਕੇਸ ਆਇਆ, ਗਲੋਬ ਐਂਡ ਮੇਲ ਨੇ ਕੀਤਾ ਇਹਦੇ ਤੇ ਸਟੋਰੀ ਕਿ ਕਿਵੇਂ ਉਹ ਕੈਨੇਡਾ ਦੇ ਵਿੱਚ ਉਹਨਾਂ ਨੂੰ ਹਦਾਇਤਾਂ ਨੇ ਕਿ ਕਾਕੇਸ਼ੀਅਨ ਜਿਹੜੇ ਗੋਰੇ ਨੇ ਉਹਨਾਂ ਨੂੰ ਪੈਸਾ ਦਿਓ ਅਗੇਂਸਟ ਚਾਈਨਾ, ਅਗੇਂਸਟ ਪਾਕਿਸਤਾਨ, ਉਹਨਾਂ ਨੂੰ ਦਹਿਸ਼ਤਗਰਦੀ ਨਾਲ ਜੋੜੋ, ਖਾਲਿਸਤਾਨ ਔਰ ਕਸ਼ਮੀਰ ਨੂੰ ਜੋੜੋ ਔਰ ਕਹੋ ਕਿ ਜੀ ਇਹ ISI ਖਾਲਿਸਤਾਨ ਦੀ ਮਦਦ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਫਸਟ ਪਾਲਿਸੀ ਫਾਰਮੇਸ਼ਨ ਇਹ ਹੈ, ਸੈਕੰਡ ਟੂ ਕੀਪ ਇੰਡੀਅਨ ਡਾਇਸਪੋਰਾ ਸਪੈਸ਼ਲੀ ਦਾ ਪ੍ਰੋ ਖਾਲਿਸਤਾਨ, ਪ੍ਰੋ ਕਸ਼ਮੀਰ ਐਂਡ ਫੋਰਨ ਬੋਰਨ ਇੰਡੀਅਨ ਯੂਥ ਅੰਡਰ ਸਰਵੇਲੈਂਸ। ਔਰ ਇਹ ਉਹਨਾਂ ਦੇ ਉੱਤੇ ਔਰ ਇੰਟਰਫੀਅਰ ਇੱਥੇ ਕਰਦੇ ਨੇ ਜਿਹਦਾ ਅਸੀਂ ਜ਼ਿਕਰ ਕਰਦੇ ਹਾਂ। ਔਰ ਇਹ ਬੇਸ਼ੱਕ ਜਿਹੜੀ ਹੈ ਰਾਹ ਦੀ ਫਾਰਮੇਸ਼ਨ 62 ਦੇ ਵਿੱਚ ਜਦੋਂ ਇਹਨਾਂ ਦੀ ਡਿਫੀਟ ਹੁੰਦੀ ਹੈ ਔਰ ਇਹਦੇ 'ਚ ਇਨੀਸ਼ੀਅਲੀ CIA ਵੀ ਇਨਵੋਲਵ ਸੀ 1968 ਦੇ ਵਿੱਚ ਇਹ ਹੋਣ ਦੇ ਵਿੱਚ ਆਂਦੀ ਹੈ। ਔਰ ਹੁਣ ਇਹਦਾ ਫੋਕਸ ਜਿਹੜਾ ਹੈ ਪਹਿਲਾਂ ਤਾਂ ਇਹ ਚਾਈਨਾ ਔਰ ਪਾਕਿਸਤਾਨ ਦੇ ਹਵਾਲੇ ਨਾਲ ਸੀ, ਹੁਣ ਇਹ ਗਲੋਬਲੀ ਜਿਹੜਾ ਹੈ ਇੰਟਰਫੀਅਰ ਕਰ ਰਹੇ ਨੇ। ਔਰ ਇਸ ਦੇ ਵਿੱਚ ਉਹਨਾਂ ਨੇ ਜਿਵੇਂ ਇਹਨਾਂ ਦਾ ਆਪਰੇਸ਼ਨ ਚਾਣਕਿਆ ਦੇ ਥੱਲੇ ਕਸ਼ਮੀਰੀ ਗਰੁੱਪਾਂ ਦੇ ਨਾਲ ਔਰ ਖਾਲਿਸਤਾਨੀ ਗਰੁੱਪਾਂ 'ਚ ਇਨਫਿਲਟਰੇਟ ਕਰਨਾ, ਇਹ ਇਹਨਾਂ ਦੀ ਲਾਈਨ ਹੈ। ਫਿਰ ਇਹਨਾਂ ਨੇ ਕਿਹਾ ਕਿ ਵੀ ਇਹ 1980s ਜਦੋਂ ਖਾਲਿਸਤਾਨ ਮੂਵਮੈਂਟ ਆਪਣੇ ਜੋਬਨ ਤੇ ਸੀ ਤਾਂ ਉਦੋਂ ਰॉ ਨੇ ਦੇ ਐਸਟੈਬਲਿਸ਼ ਕਾਊਂਟਰ ਇੰਟੈਲੀਜੈਂਸ ਟੀਮ ਐਂਡ ਕਾਊਂਟਰ ਇੰਟੈਲੀਜੈਂਸ ਟੀਮ 1 CITX ਟਾਰਗੇਟਡ ਪਾਕਿਸਤਾਨ ਇਨ ਜਨਰਲ ਐਂਡ CITJ ਟਾਰਗੇਟਡ ਖਾਲਿਸਤਾਨੀ ਗਰੁੱਪਸ with both teams carrying out terrorist operations inside Pakistan। ਹੁਣ ਜਿਹੜਾ ਈਵਨ ਅਫਗਾਨਿਸਤਾਨ ਦੇ ਵਿੱਚ ਰਾਹ ਕੀ ਰੋਲ ਪਲੇ ਕਰ ਰਹੀ ਹੈ ਔਰ ਕਿਵੇਂ ਪਖਤੂਨ ਤਹਾਫੁਜ਼ ਮੂਵਮੈਂਟ PTM ਉਹਨੂੰ ਜਿਹੜੀ ਹੈ ਇਹਨਾਂ ਨੇ ਤਾਲਿਬਾਨ ਦੀ ਮੂਵਮੈਂਟ ਨੂੰ ਜਿਹੜੀ ਇਹ ਜਾਲੀ ਮੂਵਮੈਂਟ ਹੈ ਉਹਨੂੰ ਸਪੋਰਟ ਕਰ ਰਹੇ ਨੇ। ਫਿਰ ਜਿਹੜਾ ਇਹਨਾਂ ਦਾ ਇਹ ਕਹਿਣਾ ਕਿ ਵੀ ਕਿਵੇਂ ਉਹਨਾਂ ਨੇ ਇੱਕ ਤਿੱਬਤਨ ਰੈਫਿਊਜੀਜ਼ ਦਾ ਇੱਕ ਕੋਵਰਟ ਗਰੁੱਪ ਬਣਾਇਆ ਔਰ ਅਸੀਂ ਜ਼ਿਕਰ ਕੀਤਾ ਸੀ ਫਰਾਈਡੇ ਦੇ ਪ੍ਰੋਗਰਾਮ 'ਚ, ਅੱਜ ਵੀ ਅਸੀਂ ਇੱਕ ਸੈਗਮੈਂਟ 'ਚ ਗੱਲ ਕਰਾਂਗੇ ਕਿ ਹੁਣ ਚਾਈਨਾ ਨੇ ਵੀ ਪ੍ਰੋਟੈਸਟ ਕੀਤਾ ਹੈ ਕਿ ਤੁਸੀਂ ਐਗਜ਼ਾਈਲਡ ਤਿੱਬਤਨਸ ਨੂੰ ਇਸਤੇਮਾਲ ਕਰ ਰਹੇ ਹੋ। ਪਾਕਿਸਤਾਨ ਦੇ ਵੀ ਮੀਡੀਆ 'ਚ ਡਿਸਕਸ ਹੋਇਆ। ਫਿਰ ਇਹਨਾਂ ਦਾ ਕਹਿਣਾ ਹੈ ਵੀ ਰॉ ਜਿਹੜੀ ਹੈ ਕਿਵੇਂ ਉਹਨਾਂ ਨੇ ਸਿੱਕਮ ਐਨੈਕਸ ਕੀਤਾ 1975 'ਚ, ਮਿਆਂਮਾਰ ਦੇ ਵਿੱਚ ਐਂਟਾਈ ਚਾਈਨਾ ਇੰਡੀਪੈਂਡੈਂਸ ਗਰੁੱਪਸ ਨੂੰ ਸਪੋਰਟ ਕਰ ਰਹੀ ਹੈ। ਲਿਟੇ ਨੂੰ ਉਹ ਤਾਂ ਨੋਨ ਹੈ ਕਿ ਜੋ ਸ੍ਰੀਲੰਕਾ 'ਚ ਹੋਇਆ, ਭਾਵੇਂ ਮੁੜ ਕੇ ਰਾਜੀਵ ਗਾਂਧੀ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣੇ ਪਏ। ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਰॉ ਇੰਟੈਲੀਜੈਂਸ ਬਿਊਰੋ ਨੇ ਦੇ ਹੈਵ ਜੁਆਇੰਟਲੀ ਲਾਂਚਡ 400 ਸਨੈਚ ਆਪਰੇਸ਼ਨਸ ਇਨ ਨੇਪਾਲ, ਭੂਟਾਨ ਐਂਡ ਬੰਗਲਾਦੇਸ਼ ਟੂ ਐਪਰੀਹੈਂਡ ਐਂਡ ਰੀਪੈਟਰੀਏਟ ਐਸਕੇਪਡ ਮਿਲੀਟੈਂਟਸ ਇਨ ਇੰਡੀਆ। ਇਹਨਾਂ ਨੇ ਨਾਗਿਆਂ ਨੂੰ ਦੂਜੇ ਪੂਰੀਆਂ ਗਵਰਨਮੈਂਟਾਂ ਦੇ ਵਿੱਚ ਆਪਣਾ ਕਰਕੇ ਉਹਨਾਂ ਦੇ ਉੱਤੇ ਜਿਹੜੇ ਨੇ ਉਹਨਾਂ ਤੋਂ ਵਾਪਸ ਲਿਆ। ਔਰ ਇਹਨਾਂ ਦਾ ਕਹਿਣਾ ਵੀ ਇੱਕ ਈਵਨ ਕਰਨਲ ਹਬੀਬ ਜ਼ਾਹਿਰ ਜਿਹੜੇ ਕਾਠਮੰਡੂ ਤੋਂ ਰਾਹ ਨਹੀਂ ਚੁੱਕੇ ਕਿਉਂਕਿ ਕੁਲਭੂਸ਼ਣ ਯਾਦਵ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਕਾਬੂ ਆਇਆ ਸੀ। ਇਸੇ ਤਰ੍ਹਾਂ ਅਫਗਾਨਿਸਤਾਨ 'ਚ ਇਹਨਾਂ ਦੀ ਹੈ। ਔਰ ਜਿਹੜੀ ਫੰਡਿੰਗ ਦੀ ਗੱਲ ਹੈ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਰਾਹ ਹੈ ਸਿੱਧੀ ਪ੍ਰਾਈਮ ਮਿਨਿਸਟਰ ਆਫਿਸ ਨੂੰ ਜਵਾਬਦੇਹ ਹੈ, ਈਵਨ ਡਿਫੈਂਸ ਮਿਨਿਸਟਰ ਨੂੰ ਵੀ ਨਹੀਂ। ਔਰ ਇਹ ਜਿਹੜੀ ਹੈ ਇਹਨਾਂ ਦੀ ਫੰਡਿੰਗ ਬਹੁਤ ਜ਼ਿਆਦਾ ਹੈ। ਔਰ ਇਹ ਜਿਵੇਂ ਅਮਰੀਕਾ 'ਚ ਤਾਂ CIA ਜਾਂ ਦੂਜੇ ਉਹਦੇ ਤੇ ਇੱਕ ਪੂਰੀ ਇੰਟੈਲੀਜੈਂਸ ਕਮੇਟੀ ਹੁੰਦੀ ਹੈ ਜਿਹੜੀ ਫੰਡਿੰਗ ਦੀ ਨਿਗਰਾਨੀ ਕਰਦੀ ਹੈ, ਪਰ ਇਹਨਾਂ ਦੇ ਕੋਲ ਬੇਤਹਾ ਪੈਸੀ ਹੈ ਉਹ ਮਨੀ ਹੈ ਜਿਹੜੀ ਕਿ CIA ਪੈਨੀਟ੍ਰੇਸ਼ਨ ਵੀ ਹੈ ਰਾਹ 'ਚ, ਇਹਨਾਂ ਦਾ ਆਪਣਾ ਹੀ ਕਹਿਣਾ ਹੈ। ਔਰ ਇਸ ਸਾਰੇ ਚੋਂ ਜਿਹੜਾ ਇਹਨਾਂ ਦਾ ਜਿਹੜਾ ਕਲੈਕਸ਼ਨ, ਕੋਲੇਸ਼ਨ, ਐਨਾਲਿਸਿਸ, ਡਿਸੈਮੀਨੇਸ਼ਨ, ਇਹ ਸਾਰੀਆਂ ਜਿਹੜੀਆਂ ਨੇ ਉਹਨਾਂ ਦੇ ਵੀ ਅੱਡ ਡਿਪਾਰਟਮੈਂਟ ਨੇ। ਔਰ ਹੁਣ ਇਹਨਾਂ ਦਾ ਬੜਾ ਕੁੰਬਰਸਮ ਸਟਰਕਚਰ ਹੈ ਵਿਦ ਕੰਪੀਟਿੰਗ ਬਾਡੀਜ਼ ਕੰਟੀਨਿਊ ਟੂ ਬਰਡਨ ਇੰਡੀਅਨ ਪਾਲਿਸੀ ਮੇਕਰਸ। ਇੱਕ ਉਹਨਾਂ ਨੇ ਐਂਡ ਦੇ ਵਿੱਚ ਤਰਜ਼ ਕੀਤੀ ਹੈ ਕਿ every case of coronavirus in India would be blamed on Pakistan's ISI, why RAW hasn't blamed it yet। ਉਹਨਾਂ ਨੇ ਕਿਹਾ ਕਿ ਵੀ ਹੁਣ ਜਿੱਥੇ ਲੱਖਾਂ ਕੇਸ ਹੋ ਗਏ ਨੇ ਵੀ ਉਹਨਾਂ ਨੇ ਜਿਹੜਾ ਰਾਹ ਦਾ ਇੱਕ ਮੋਡਸ ਆਪਰੈਂਡੀ ਰਿਹਾ ਕਿ ਹਰ ਚੀਜ਼ ਜਿਹੜੀ ISI ਦੇ ਖਾਲਿਸਤਾਨ ਮੂਵਮੈਂਟ ਵੀ ਉਹਨੂੰ ਕਸ਼ਮੀਰੀਆਂ ਨਾਲ ਜੋੜ ਕੇ ਫਿਰ ISI ਨਾਲ ਜੋੜ ਦਿਓ। ਕਿਤੇ ਵੀ ਕੁਝ ਹੋਇਆ ISI ਨੇ ਕਰਵਾਉਣ ਕਿਹਾ ਜੀ ਹੁਣ ਕਰੋਨਾ ਵਾਇਰਸ ਸਪਰੈਡ ਇਵੇਂ ਹੋ ਰਿਹਾ ਵੀ ਹੈਰਾਨੀ ਹੈ ਵੀ ਅਜੇ ਤੱਕ
ਇਹਨੂੰ ISI ਦੇ ਖਾਤੇ 'ਚ ਨਹੀਂ ਜੋੜਿਆ। ਸੋ ਅਸੀਂ ਸਮਝਦੇ ਹਾਂ, ਅਸੀਂ ਮੁਬਾਰਕਬਾਦ ਦਿੰਦੇ ਹਾਂ ਆਪਣੇ ਜਰਮਨ ਦੇ ਸਿੱਖ ਭਰਾਵਾਂ ਨੂੰ। ਔਰ ਮੈਂ ਟੁਵਰਡਸ ਦਾ ਐਂਡ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ 2 ਮਿੰਟ ਦੀ ਵੀਡੀਓ ਹੈ ਉਹ ਚਲਾ ਦੇਣ, ਤਾਂ ਕਿ ਸਾਹਮਣੇ ਆਮੋ ਸਾਹਮਣੇ ਹੋਇਆ ਫਿਰ ਕਿਵੇਂ ਹੱਥ ਜੁੜੇ ਨੇ ਔਰ ਕਿਵੇਂ ਫੌਕਸ ਲਾਈਕ ਲੋਮੜੀ ਦੀ ਤਰ੍ਹਾਂ ਇਹ ਆਪਣਾ ਪੰਜਾਬੀ ਹਿੰਦੂ ਭਰਾ ਜਿਹੜਾ ਉਹ ਸਿੱਖਾਂ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਉਹ ਵੀ ਪੂਰਾ ਜਿਹੜਾ ਇਹਨੇ ਲੋਹੇ ਦੀ ਲੱਠ ਬਣ ਕੇ ਖਲੋਤੇ ਨੇ ਔਰ ਉਹਨਾਂ ਨੂੰ ਜਿਹੜਾ ਉਹਨਾਂ ਦਾ ਰਸਤਾ ਦਿਖਾਇਆ ਨਾ, ਕੋਈ ਇਰਾਦਾ ਜਿਹੜਾ ਨਾਪਾਕ ਇਰਾਦਾ ਇੰਟਰੂਜਨ ਦਾ ਉਹਨੂੰ ਨਾਕਾਮ ਕੀਤਾ। ਜੀ ਡਾਕਟਰ ਸਾਹਿਬ, ਯੂਨੀਵਰਸਿਟੀ ਗਿਆ ਸੀ, ਸਿਰਫ ਸਿੱਖ ਕਮਿਊਨਿਟੀ ਨੂੰ ਨਹੀਂ, ਅਸੀਂ ਸਾਰੇ ਜਿੰਨੇ ਬੰਦੇ ਆ ਨਾ, ਕਿਉਂਕਿ ਕੈਨੇਡਾ ਅਮਰੀਕਾ 'ਚ ਰਿਵਾਜ ਹੈ ਕਿ ਗੁਰਦੁਆਰੇ ਸਾਹਿਬ ਬਹੁਤ ਵੱਡੇ ਆ, ਉਹਨਾਂ ਦੇ ਦਰਵਾਜ਼ੇ ਖੁੱਲੇ ਆ, ਉੱਥੇ ਇੰਡੀਅਨ ਵੀ ਆਏਗਾ, ਮਦਰਾਸੀ ਵੀ ਆਏਗਾ, ਬੰਗਾਲੀ ਵੀ ਆਏਗਾ, ਉੜੀਆ ਵਾਲਾ ਵੀ ਆਏਗਾ, ਉਹ ਸਾਰੇ ਇੱਥੇ ਆਉਂਦੇ, ਅਸੀਂ ਵੀ ਇੱਥੇ ਆਉਂਦੇ ਹਾਂ, ਸਾਡਾ ਵੀ ਇਹੀ ਵਿਚਾਰ ਹੈ। ਕੱਲ ਮੈਂ ਉਹਨਾਂ ਨੂੰ ਉੱਥੇ ਮਿਲਿਆ ਸੀਗਾ, ਇੱਥੇ ਕਿਉਂਕਿ ਗੁਰਦੁਆਰਾ ਸਾਹਿਬ ਛੋਟਾ ਹੈ, ਲੰਗਰ ਹੁੰਦਾ ਤੇ ਲੋਕੀ ਜ਼ਿਆਦਾ ਆਏ ਸੀ। ਮੈਂ ਵੀ ਜਿੱਥੇ ਜਾਂਦਾ ਪਹਿਲਾਂ ਪੁੱਛਦਾ ਲੰਗਰ ਹੈਗਾ, ਮਿਊਨਿਕ ਗੁਰਦੁਆਰੇ 'ਚ ਲੰਗਰ ਹੈ, ਮੈਂ ਪਹਿਲੇ ਹਫ਼ਤੇ ਹੋਇਆ ਸੀਗਾ ਉੱਥੇ। ਇਹ ਸਾਡਾ ਵਿਚਾਰ ਹੈ, ਅਸੀਂ ਇਸ ਲਈ ਆਏ ਹਾਂ। ਹੁਣ ਤੁਸੀਂ ਜੋ ਤੁਹਾਡੀ ਸੋਚ ਹੈ ਉਹ ਤਾਂ ਤੁਹਾਡੀ ਸੋਚ ਹੈ, ਨਹੀਂ ਸੋਚ ਦੀ ਗੱਲ ਨਹੀਂ ਤੁਸੀਂ। ਬਾਕੀ ਮੈਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿਣਾ ਚਾਹੁੰਦਾ। ਹੁਣ ਮੈਂ ਜਾ ਰਿਹਾ। ਨਹੀਂ ਇੱਕ ਵਾਰ ਜੀ, ਹੁਣ ਸਾਡੀਆਂ ਗੱਲਾਂ ਦਾ ਜਵਾਬ ਦੇ ਕੇ ਜਾਓ। ਹੁਣ ਕਿੱਦਾਂ ਹੁੰਦੀ ਵੀ ਆਪਣੀ ਵੀ ਕਹੋ, ਦੂਜੇ ਦੀ ਵੀ ਸੁਣੋ। ਅਸੀਂ ਤੁਹਾਡੀ ਗੱਲ ਸੁਣੀ ਬੜੇ ਆਰਾਮ ਨਾਲ, ਪਿਆਰ ਨਾਲ। ਪਿੱਛੇ ਹੋਏ ਤੁਸੀਂ ਉੱਪਰ ਚੜੀ ਅਸੀਂ ਤੁਹਾਡੇ ਪਿਆਰ ਨਾਲ ਪਿਆਰ ਨਾਲ ਤੁਹਾਡੀ ਗੱਲ ਸੁਣੀ। ਨਹੀਂ ਧੱਕਾ ਨਹੀਂ ਤੁਹਾਨੂੰ ਕੋਈ ਤੁਹਾਨੂੰ ਕਹਿੰਦੇ ਟੱਚ ਨਹੀਂ ਕੀਤਾ, ਬਿਲਕੁਲ ਟੱਚ ਨਾ ਕਰੋ। ਮਾਨ ਗੱਲ ਕੋਈ ਗੱਲ ਨਹੀਂ, ਤੁਸੀਂ ਆਪਣੀ ਜੋ ਗੱਲ ਕਰਨੀ ਕਰੋ, ਪਰ ਮੈਂ ਤੁਹਾਨੂੰ ਇਹ ਕਹਿ ਰਿਹਾ, ਮੇਰੀ ਗੱਲ ਸੁਣੋ, ਤੁਸੀਂ ਮੇਰੀ ਗੱਲ ਸੁਣੋ। ਮੈਂ ਬੰਦਾ ਹੂੰ ਬਹੁਤ ਛੋਟਾ, ਮੈਂ ਤੁਹਾਨੂੰ ਪਾਸਪੋਰਟ ਵੀਜ਼ਾ OCI ਦੇ ਸਕਦਾ ਦੀ ਗੱਲ ਨਹੀਂ ਕਰ ਰਹੀ ਤੁਹਾਡੇ ਨਾਲ। ਠੀਕ ਹੈ ਜੀ, ਤੁਸੀਂ ਪਾਸਪੋਰਟ ਲਈ ਇਸ਼ੂ ਆਏ ਜੀ, ਕਿਸੇ ਨੂੰ ਪਾਸਪੋਰਟ ਦੀ ਪ੍ਰੋਬਲਮ ਹੈ ਤਾਂ ਤੁਸੀਂ ਇੱਥੇ ਉਹਦੀ ਸੋਲਵ ਕਰਨਾ ਹੈ। ਜੀ। ਤੁਸੀਂ ਆਪਣਾ ਨੰਬਰ ਦਿਓ, ਜਿਹਨੂੰ ਮੈਨੂੰ ਪਾਸਪੋਰਟ ਦੀ ਪ੍ਰੋਬਲਮ, ਮੈਂ ਐਮਬੈਸੀ ਆਉਂਗਾ, ਤੁਸੀਂ ਉੱਥੇ ਪ੍ਰੋਬਲਮ ਕਿਉਂ ਨਹੀਂ ਹੱਲ ਕਰਦੇ? ਤੁਸੀਂ ਗੁਰੂ ਘਰ ਜਾ ਕੇ ਸਾਨੂੰ ਗੁਰਦੁਆਰਿਆਂ 'ਚ ਕਿਉਂ ਆਉਂਦੇ ਤੁਸੀਂ? ਅੱਛਾ, ਇਹ ਤੁਸੀਂ ਕਹਿ ਰਹੇ ਹੋ ਕਿ ਮੈਂ ਆਪਣਾ ਨੰਬਰ ਦਊਂ, ਇਹਦਾ ਮਤਲਬ ਤੁਹਾਨੂੰ ਪਤਾ ਨਹੀਂ ਕਿ ਅੱਜ ਤੋਂ 8-10 ਦਿਨ ਪਹਿਲਾਂ ਮੈਂ ਤੁਹਾਡੇ ਫੇਸਬੁੱਕ ਤੇ ਦੇਖਿਆ ਵਾ, ਉੱਥੇ ਮੇਰਾ ਨੰਬਰ ਵੀ ਆ, ਨੰਬਰ ਮੈਂ ਦੇਖਿਆ ਵਾ। ਪਰ ਜੇ ਮੈਨੂੰ ਪ੍ਰੋਬਲਮ ਹੈ, ਮੈਂ ਤੁਹਾਡੇ ਕੋਲ ਐਮਬੈਸੀ ਆਉਂਗਾ ਤੇ ਗੱਲ ਕਰ ਸਕਦਾ ਤੁਹਾਡੇ ਨਾਲ। ਤੁਹਾਨੂੰ ਇੱਥੇ ਆਉਣ ਦੀ ਕੀ ਲੋੜ ਹੈ? ਕੌਣ ਗੁਰਦੁਆਰਾ ਦਾ ਮਿਊਨਚਲ 'ਚ ਵੀ ਆ? ਗੁਰਦੁਆਰਾ ਤੁਸੀਂ ਆ ਸਕਦੇ ਮੱਥੇ ਟੇਕਣਾ ਐਜ ਸਿਕਿਉਰਿਟੀ ਲੈ ਕੇ, ਐਜ ਸਿਕਿਉਰਿਟੀ ਲੈ ਕੇ। ਸਿਕਿਉਰਿਟੀ ਸਿਕਿਉਰਿਟੀ ਵਾਲੇ ਆ ਆਹ ਮੂਵੀ ਬਣਾ ਰਿਹਾ ਤੁਹਾਡੇ ਸਿਕਿਉਰਿਟੀ ਮੈਨ, ਤੁਹਾਡਾ ਸਿਕਿਉਰਿਟੀ ਆ ਦੋ ਜਣੇ ਮੂਵੀ ਬਣਾ ਰਹੇ हैं। ये ਤੁਹਾਡੀ ਗਲਤਫਹਿਮੀ ਹੈ, ਇਹ ਗਲਤਫਹਿਮੀ ਜਿਹੜੀ ਹੈ ਨਾ ਤੁਹਾਡੀ। बना रहे हैं हाँ जी, ये हम अपने लिए बना रहे हैं। अपने लिए बना रहे हैं। एक मिनट, अभी आप आए थे गाड़ी में, आप एक चक्कर लगा के गए, कितने लोग हैं? ये ਤੁਹਾਡੀ अगेन कितने लोग हैं? पार्किंग में पार्किंग में नहीं, आप बोलो। मैं भी समझता हूँ ਤੁਸੀਂ ਵੀ ਆ ਜਾਓ। आप सिक्योरिटी में है, ठीक है, आपको सिक्योरिटी लगानी इनकी लगानी चाहिए, पर प्रॉब्लम ये है कि अगर ਤੁਸੀਂ यही करना, ਤੁਸੀਂ ਗੁਰੂ ਘਰ ਕੰਮ ਕਰਨਾ ਚਾਹੁੰਦੇ, ਤੁਸੀਂ ਮੱਥਾ ਟੇਕੋ, ਸਾਲ ਕੋਈ ਬੁੱਕ ਕਰੋ, ਲੋਕਾਂ ਨੂੰ ਕਹੋ ਵੀ ਮੈਨੂੰ ਮੈਂ ਇੱਥੇ ਆ ਰਿਹਾ, ਇੰਨੀ ਤਰੀਕ ਨੂੰ ਆ ਰਿਹਾ, ਜਿਹਨੂੰ ਪ੍ਰੋਬਲਮ ਇੱਥੇ ਆ ਕੇ ਮੇਰੇ ਨਾਲ ਹੱਲ ਕਰੋ। ਠੀਕ ਹੈ, ਗੁਰੂ ਘਰ ਦੇ ਵਿੱਚ ਇਹ ਮਸਲਾ ਨਹੀਂ, ਪੋਲੀਟੀਕਲ ਮਸਲਾ ਅਸੀਂ ਕੋਈ ਨਹੀਂ ਕਰਨਾ। मत्था टेकन पे ਜੀ ਸਦਕੇ ਆ, ਕੋਈ ਤੁਹਾਨੂੰ ਕੋਈ ਰੋਕਦਾ ਨਹੀਂ, ਲੰਗਰ ਛਕੋ, ਬੈਠੋ। मेरे सवेरे जब बगैर दसे में आ सकते हैं तुम। ਗੁਰੂ ਘਰ ਦੇ ਦਰਵਾਜ਼ੇ ਹਰ ਕਿਸੇ ਖੁੱਲੇ ਆ, ਕੋਈ ਰਾਜਾ ਵਾ ਜਾਂ ਕੋਈ ਭਿਖਾਰੀ ਆ, ਕੋਈ ਵੀ ਆ ਸਕਦਾ ਵਾ, ਕਿਸੇ ਨੂੰ ਮਨਾ ਨਹੀਂ। ਬਾਕੀ ਠੀਕ ਆ, ਤੁਸੀਂ ਆਪ ਸਿੱਖਾਂ ਦੀ ਮਤਲਬ ਜੇ ਪ੍ਰੋਬਲਮ ਬਹੁਤ ਲੋਕਾਂ ਨੂੰ ਹੈਗੀ ਹੈ ਪਾਸਪੋਰਟ ਦੀ, ਦੂਜੇ ਤੀਜੇ ਸਾਰਿਆਂ ਨੂੰ OCI ਕਿਸੇ ਨੂੰ ਨਹੀਂ ਮਿਲਦਾ, ਕੋਈ ਨਹੀਂ ਕਰਦਾ। ਠੀਕ ਆ, ਤੁਸੀਂ ਆਪਣਾ ਨੰਬਰ ਦਿੱਤਾ ਵੀ ਆ, ਇੱਥੇ ਅਸੀਂ ਗੁਰੂ ਘਰਾਂ ਦੇ ਵਿੱਚ ਲਾ ਵੀ ਦਿੰਦੇ ਤੁਹਾਡਾ ਨੰਬਰ, ਕਿਉਂਕਿ ਮਿਲਣਾ ਤਾਂ ਉੱਥੋਂ ਹੀ ਮੈਸੇਜ ਮਿਲਣਾ ਨਾ ਮੈਂਸ਼ਨ ਤੋਂ ਹੀ, ਤੇ ਤੁਹਾਡੇ ਨਾਲ ਕੰਟੈਕਟ ਕਰ ਲੈਣਗੇ, ਤੇ ਤੁਹਾਡੇ ਨਾਲ ਜੇ ਹੋ ਸਕਦਾ ਹੋਇਆ ਤਾਂ ਤੁਸੀਂ ਚਲੋ ਅਸੀਂ ਤੇ ਫਿਰ ਵੀ ਸ਼ੁਕਰ ਕਰਦੇ ਹਾਂ। ਨਹੀਂ ਫਾਇਦਾ ਇੱਥੇ ਕਾਹਦਾ ਹੋਣਾ? ਇੱਥੇ ਨਹੀਂ, ਇਹ ਕੰਮ ਇੱਥੇ ਨਹੀਂ ਹੋਣਾ। ਵੱਡਾ ਮੇਨ ਹੈਗਾ ਜੇ ਮੀਡੀਆ ਦੇ ਵਿੱਚ ਤੁਸੀਂ ਅਖਬਾਰਾਂ ਵਿੱਚ ਵੀ ਵੱਡੀ ਹੈ ਵੀ ਗੁਰਦੁਆਰੇ ਜਾਂ ਮੀਡੀਆ ਵਿੱਚ ਸਾਰੇ ਜਰਮਨ ਦੇ ਗੁਰਦੁਆਰੇ ਸੰਗਤਾਂ ਉੱਥੇ ਜ਼ਿਆਦਾ ਪਤਾ ਲੱਗ ਸਕਦਾ ਹੈ। ਤੇ ਗੁਰਦੁਆਰੇ ਜਦੋਂ ਆਓਗੇ ਤੇ ਫਿਰ ਸਾਡਾ ਆਪਸ ਵਿੱਚ ਨਾ ਜਿਹੜਾ ਸੰਗਤ ਸਾਡੀ ਟੁੱਟਦੀ ਹੈ। ਕਿਉਂ ਟੁੱਟਦੀ ਹੈ? ਟੁੱਟਦੀ ਤੁਹਾਡੇ ਕਰਕੇ, ਤੇ ਤੁਹਾਡੇ ਘਰ ਟੁੱਟਦੀ, ਤੁਹਾਡੇ ਕਰਕੇ ਟੁੱਟਣ ਡਈ ਆ ਨਾ ਸੰਗਤ। ਸਾਨੂੰ 2-3 ਦਿਨ ਹੋ ਗਏ ਲਗਾਤਾਰ ਤੇ ਇੱਕ ਦੂਜੇ ਨੂੰ ਗਾਲੋਂ ਗਾਲੀ ਹੋਇਆ ਕੰਮ। ਜਿਹੜਾ ਤੁਸੀਂ ਸਵਾਲ ਕੀਤਾ ਨਾ ਕਿਉਂ ਟੁੱਟਦੀ ਆ, ਉਹ ਫਿਰ ਪਹਿਲਾ ਮਸਲਾ ਆ ਜਾਂਦਾ ਖਾਲਿਸਤਾਨ ਦੇ ਕਰਕੇ ਟੁੱਟਦੀ ਆ। ਹੁਣ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਉਹ ਗੱਲ ਤੇ ਆਉਣਾ ਨਹੀਂ ਚਾਹੁੰਦੇ। ਪੰਜਾਬ ਵਿੱਚ ਕਿੰਨੇ ਮੁੰਡਿਆਂ ਨੂੰ ਆ ਜਿਹੜਾ ਤੁਹਾਡਾ ਸਿਆਪਾ ਜਿਹਾ ਕੇਸ ਤੁਸੀਂ ਬਣਾਇਆ ਨਵਾਂ ਕਾਨੂੰਨ, ਉਹ ਆਪਾਂ ਕਿੰਨੇ ਬੰਦੇ ਨੂੰ ਫੜ ਕੇ ਕੇਸ ਅੰਦਰ ਕਰਤਾ ਵਾ। ਸਿੰਘ ਸਾਹਿਬ, ਅੱਜ ਮੈਂ ਤੁਹਾਡੇ ਨਾਲ ਬੜੇ ਅਦਬ ਨਾਲ ਗੱਲ ਕੀਤੀ ਹੈ, ਅਗਰ ਤੁਸੀਂ ਵੀ ਅਦਬ ਨਾਲ ਗੱਲ ਤੁਹਾਡੇ ਕੋਈ ਮਾੜਾ ਲਫ਼ਜ਼ ਨਹੀਂ ਬੋਲਿਆ। ਅਸੀਂ ਤੁਹਾਨੂੰ ਕਿਹੜੀ ਕੋਈ ਗਾਲ ਕੱਢੀ ਆ ਹੁਣ? ਆਪਣੀ ਅੰਡਰਸਟੈਂਡਿੰਗ ਹੈ। ਨਹੀਂ ਕੋਈ ਨਹੀਂ, ਤੁਹਾਨੂੰ ਮਾੜਾ ਤੁਸੀਂ ਮਾੜਾ ਮਾੜਾ ਨਹੀਂ ਕੋਈ ਇਦਾਂ ਦੀ ਗੱਲ ਆਪਣੀ ਗੱਲ ਕਰੋ, ਕੋਈ ਮੁਸ਼ਕਲ ਨਹੀਂ ਹੈ, ਕੋਈ ਮਾੜਾ ਨਹੀਂ ਬੋਲਦਾ ਸਭ ਕੁਝ ਨਾ। ਦੇਖੋ ਮੈਂ ਤੁਹਾਨੂੰ ਦੁਬਾਰਾ ਕਹਿੰਦਾ ਆ, ਦੁਬਾਰਾ ਮੈਂ ਤੁਹਾਨੂੰ ਹੱਥ ਜੋੜ ਕੇ ਕਹਿੰਦਾ ਆ, ਜੋ ਤੁਸੀਂ ਸੋਚ ਰਹੇ ਹੋ ਇਹ ਤੁਹਾਡੀ ਗਲਤਫਹਿਮੀ ਹੈ। ਮੇਰਾ ਆਉਣ ਦਾ ਸਿਰਫ ਇਹੀ ਮਕਸਦ ਹੈ ਕਿ ਪਾਸਪੋਰਟ, ਵੀਜ਼ਾ, OCI, ਮਿਸਲੇਨੀਅਸ ਕਾਉਂਸਲਰ ਸਰਵਿਸਿਜ਼, ਅਗਰ ਅਸੀਂ ਇੱਥੇ ਕੈਂਪ ਲਗਾ ਸਕੀਏ ਜਾਂ ਇੱਥੇ ਨਹੀਂ ਜੀ, ਇੱਥੇ ਤੁਸੀਂ ਤੁਹਾਡੇ ਕੌਂਸਲਰ ਚ ਨਹੀਂ ਜੀ, ਇੱਥੇ ਨਹੀਂ। ਮੇਰੀ ਗੱਲ ਸੁਣ ਲਓ, ਬੁੱਕ ਕਰਾਉਣ ਉੱਥੇ ਚਲੋ ਅਸੀਂ ਉਹ ਵੀ ਕਰ ਲਾਂਗੇ, ਪਰ ਮੈਂ ਇਹਦੀ ਇੱਕ ਹੋਰ ਤੁਹਾਨੂੰ ਬੈਕਗ੍ਰਾਉਂਡ ਦੱਸਦਾ ਹਾਂ। ਮੈਂ 2 ਜਾਂ 3 ਹਫ਼ਤੇ ਪਹਿਲਾਂ ਰੈਗਨਸਬਰਗ ਪਤਾ ਨਹੀਂ ਕਿਸ ਗੁਰਦੁਆਰੇ 'ਚ ਜਾਣ ਦਾ ਸੀਗਾ ਵਿਚਾਰ, ਉਹ ਤੁਸੀਂ ਗੁਰਦੁਆਰੇ ਸਾਹਿਬ ਸਾਰਿਆਂ ਨਾਲ ਸਲਾਹ ਕਰਕੇ ਜਿੱਦਾਂ ਬੰਦੇ ਹੈਗੇ ਉਹਨਾਂ ਨੇ ਕਿਹਾ ਆਇਓ ਤੁਸੀਂ, ਅਸੀਂ ਫਿਰ ਪ੍ਰੈਸ ਰਿਲੀਜ਼ ਪਾਤੀ ਜੀ ਕਿ ਅਸੀਂ ਉੱਥੇ ਜਾਵਾਂਗੇ। ਉਹ ਫਿਰ ਉਹ ਵੀ
ਪ੍ਰੈਸ ਰਿਲੀਜ਼ ਜਿੱਦਾਂ ਤੁਸੀਂ ਕਿਸੇ ਨੇ ਕਿਹਾ ਨਾ ਐਡਵਰਟਾਈਜ਼ਮੈਂਟ ਕਰੋ, ਅਸੀਂ ਉਹ ਵੀ ਕੀਤੀ, ਪਰ ਲੋਕੀ ਸਾਡੇ ਫਿਰ ਨਹੀਂ ਤੁਸੀਂ ਆਓ ਜੀ, ਪਰ ਸਾਡਾ ਮੁੱਦਾ ਹੀ ਕੁਝ ਹੋ ਰਿਹਾ, ਤੁਹਾਡਾ ਮੁੱਦਾ ਹੀ ਕੁਝ ਹੋ ਰਿਹਾ, ਇਹ 'ਚ ਜ਼ਿਆਦਾ ਡਿਸਕਸ਼ਨ ਮੇਰੇ ਨਾਲ ਹੋ ਨਹੀਂ ਸਕਦੀ। ਐਡਵਰਟਾਈਜ਼ਮੈਂਟ ਤੁਸੀਂ ਕਰੋ ਵੀ ਅਸੀਂ ਕਮਿੰਗਨ ਸ਼ਹਿਰ 'ਚ ਜਾ ਰਹੇ ਹਾਂ, ਫਲਾਣਾ ਹਾਲ ਸਾਡਾ ਬੁੱਕ ਹੈ, ਜਿਹਨੂੰ ਪ੍ਰੋਬਲਮ ਹੈ ਉੱਥੇ ਆਵੇ। ਚਲੋ ਤੁਹਾਡੀ ਅਸੀਂ ਉੱਥੇ ਆ ਕੇ ਗੱਲ ਕਰ ਸਕਦੇ ਹਾਂ ਆਪਣੇ ਪਾਸਪੋਰਟ ਲਈ। ਇਹ ਤੁਹਾਡੀ ਸਲਾਹ ਬਿਲਕੁਲ ਠੀਕ ਆ। ਸਾਨੂੰ ਕੋਈ ਇਤਰਾਜ਼ ਥੋੜਾ, ਤੁਸੀਂ ਜਿੱਥੇ ਮਰਜ਼ੀ ਬੈਠੋ ਉੱਠੋ, ਜਿਹਦਾ ਮਰਜ਼ੀ ਤੁਸੀਂ ਕੰਮ ਕਰੋ, ਸਾਨੂੰ ਇਤਰਾਜ਼ ਇੱਥੇ ਦਾ ਆ ਵੀ ਤੁਸੀਂ ਇੱਥੇ ਅਗਰ ਮੈਂ ਮੱਥਾ ਮੱਥਾ ਟੇਕਣ ਦਾ ਕੋਈ ਇਤਰਾਜ਼ ਨਹੀਂ, ਪਰ ਜੇ ਸਰਕਾਰੀ ਕੰਮ ਹੈ ਫੇਰ ਨਹੀਂ। ਇਹ ਤੁਸੀਂ ਸੋਚ ਰਹੇ ਹੋ ਕਿ ਅੰਬੈਸੀ ਵਾਲੇ ਮੱਥਾ ਕਿਉਂ ਟੇਕ ਰਹੇ, ਅੰਬੈਸੀ ਵਾਲੇ ਅੰਬੈਸੀ ਵਾਲਿਆਂ ਨੂੰ ਮੱਥਾ ਟੇਕਣ ਤੋਂ ਕੋਈ ਨਹੀਂ ਰੋਕਣ ਡਿਆ। ਇੱਕ ਕਰਕੇ ਬੋਲ ਲੈਂਦੇ ਨਾ ਅਸੀਂ, ਸਾਡਾ ਜਿਹੜਾ ਮੂਲ ਮੰਤਰ ਹੈ ਨਾ, ਉਹ ਸ਼ੁਰੂਆਤ ਹੀ ਹੁੰਦਾ ਇੱਕ ਓਮਕਾਰ, ਗੋਡ ਇਜ਼ ਵਨ ਹੈ, ਮਾਨਸ ਕੇ ਸਭ ਬੰਦੇ ਮਾਨਸ ਕੀ ਜਾ ਸਭ ਇੱਕ ਪਹਿਚਾਨ ਬੋ। ਅਸੀਂ ਇੱਥੇ ਗੁਰਦੁਆਰੇ ਦੇ ਦਰਵਾਜ਼ੇ ਸਾਰਿਆਂ ਲਈ ਖੁੱਲੇ ਆ। ਅਸੀਂ ਕਦ ਰੋਕਿਆ ਤੁਹਾਨੂੰ? ਨਹੀਂ ਮੱਥਾ ਟੇਕਣ ਤੋਂ ਕਿਹਨੇ ਰੋਕਿਆ ਤੁਹਾਨੂੰ? ਅਸੀਂ ਮੱਥਾ ਟੇਕਣ ਜਾ ਰਹੇ ਹਾਂ, ਤੁਸੀਂ ਆ ਕੇ ਦੇਖੋ ਅਗਰ ਅੰਦਰ ਕੋਈ ਐਸੀ ਗੱਲ ਜਾ ਰਿਹਾ ਉੱਥੇ ਇੱਕ ਬੰਦੇ ਦੇ ਕੋਲੋਂ ਅਸਲੀ ਦਾ ਕੇਸ ਪਾ ਕੇ ਉਹਨੂੰ ਬਣਾਓ, ਤੁਸੀਂ ਵੀਡੀਓ ਬਣਾਓ, ਇਹ ਬਣਾ ਰਿਹਾ ਹਮਾਰਾ। ਸੋ ਇੱਥੇ ਲੈਣੇ ਬ੍ਰੇਕ। ਸੋ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।